ਇਸ਼ਕ ਜਿਹਾ ਠੱਗਬਾਜ਼ ਨਾ ਕੋਈ, ਹਾਏ ਠੱਗ ਲੈਂਦਾ ਜ਼ੋਰ ਦਿਖਾਣੇ। ਆ ਇਸ਼ਕ ਦੇ ਕੁੱਠੜੇ ਇੰਜ ਪੈ ਟੁਰਦੇ ਜਿਵੇਂ ਟੁਰਦੇ ਗਰੀਬ ਨਵਾਣੇ। ਆਏ ਹਾਏ ਹਾਏ ਕਹਿੰਦਾ ਵੀ ਅੱਖਾਂ ਨਜ਼ਰ ਕਮਜ਼ੋਰ ਆ ਠੀਕ ਆ ਕੋਈ ਨਹੀਂ ਠੀਕ ਆ ਆ ਉੱਚਾ ਦਰਖਤ ਨਹੀਂ ਖੜਿਆ ਆਹੋ ਸਾਰਿਆਂ ਤੋਂ, ਹਾਂ ਉੱਥੋਂ ਤਾਂ ਹੀ ਠੀਕ ਠਾਕ ਆ। ਤੇ ਨੇੜੇ ਵੀ ਪੜ ਲੈਂਦਾ ਅੱਲਾ ਦੀ ਰਹਿਮਤ ਤਾਂ ਕੋਈ ਨਹੀਂ। ਇਹ ਤਾਂ ਦੂਰ ਦੀ ਹੋ ਗਈ ਨਾ, ਹਾਂ ਨੇੜੇ ਦੀ ਨੇੜੇ ਵੀ ਠੀਕ ਆ ਪਿਆ ਆ ਤੂੰ ਬੈਠਾ ਆ ਸੂਫੀ ਆ। ਵਾਹ ਵਾਹ ਵਾਹ। ਵਾਹ ਬਈ ਵਾਹ ਭਜਾਈ ਗੱਡੀ ਹਾਂ ਤੇ ਉਤੋਂ ਡਿੱਗ ਪਿਆ। ਓਹੋ ਮੈਂ ਗੇੜਾ ਖਾ ਕੇ ਹੇਠਲੇ ਪਾਸੇ ਲੱਗ ਗਿਆ। ਹਾਂ ਆ ਇਹਦੇ ਤਰ੍ਹਾਂ ਹਾਂ ਚਿਮੜ ਗਿਆ ਹੇਠਾਂ ਕਹਿਣ ਲੱਗੇ ਲੈ ਵੀ ਉਹ ਬੰਦਾ ਮਰ ਗਿਆ, ਬੰਦਾ ਮਰ ਗਿਆ, ਬੰਦਾ ਡਿੱਗ ਗਿਆ। ਮਾਮਾ ਨਿਕਲੇ ਨੇ ਹੇਠੋਂ ਨਿਕਲਿਆ। ਹਾਂ ਹਾਂ ਵਾਹ 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 ਠੀਕ ਆ ਹੁਕਾ ਹਾਂ ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਜਾਂ ਨਾਈ ਅੱਗੇ ਸਿਰ ਨੀਵਾਂ ਤੇ ਜਾਂ ਉਮਰਾਨਾ, ਵੀ ਕਿੱਦਾਂ ਵੀ ਕੋਈ ਚਾਹੇ ਬਾਦਸ਼ਾਹ ਹੋਵੇ, ਚਾਹੇ ਵਜ਼ੀਰ ਹੋਵੇ, ਚਾਹੇ ਅਮੀਰ ਆ ਚਾਹੇ ਗਰੀਬ ਆ, ਨਾਈ ਅੱਗੇ ਇਦਾਂ ਸਿਰ ਨਵਾ ਕੇ ਬੈਠਣਾ ਪੈਂਦਾ। ਤੇ ਜਾਂ ਫਿਰ ਉਮਰ ਬੀਤਣ ਦੇ ਨਾਲ ਉਹ ਬੰਦੇ ਦਾ ਸਿਰ ਨੀਵਾਂ ਹੋ ਜਾਂਦਾ। ਉਹ ਕਿਸੇ ਨੇ ਪੁੱਛਿਆ ਸੀ ਨਾ ਬਾਬੇ ਨੂੰ ਵੀ ਬਾਬਾ ਤੀਰ ਕਮਾਨ ਕਿੱਥੋਂ ਲਿਆ? ਉਹ ਕਹਿੰਦਾ ਪੁੱਤ ਜਦੋਂ ਸਾਡੀ ਉਮਰ ਚ ਆਏਗਾ ਨਾ ਮੁਫਤੀ ਲੱਭ ਜੂ, ਪੈਸੇ ਭਰਨ ਦੀ ਲੋੜ ਹੀ ਨਹੀਂ। ਬਈ ਉਮਰਾਂ ਦੇ ਓਲੇ ਆ, ਉਹ ਜਿਹੜਾ ਉਮਰਾਂ ਦਾ ਓਲਾ ਨਾ ਵਿਚਾਲੇ, ਉਹ ਅੱਜ ਚੱਕ ਕੇ ਅਸੀਂ ਉਹ ਬਾਬੇ ਨਾਲ ਗੱਲਾਂ ਕਰਨੀਆਂ। ਸਾਡੇ ਬਾਬਾ ਜੀ ਆ 100 ਸਾਲ ਤੋਂ ਉੱਤੇ ਜਾ ਰਹੇ ਤੇ ਦਿਲ ਕੀਤਾ ਵੀ ਇਹਨਾਂ ਨਾਲ ਗੱਲਬਾਤ ਕਰੀਏ। ਅੱਗੇ ਵੀ ਇੱਕ ਦੋ ਵਾਰੀ ਕੀਤੀ ਹੈ ਤੇ ਖਾਸੇ ਬੰਦੇ ਵਿੱਚੋਂ ਕਹਿੰਦੇ ਸੀ, ਫਰਮਾਇਸ਼ ਵੀ ਕਰਦੇ ਸੀ ਵੀ ਯਾਰ ਉਹ ਬਾਬੇ ਨਾਲ ਮੁੜ ਕੇ ਗੱਲ ਨਹੀਂ ਕੀਤੀ। ਮੈਂ ਕਿਹਾ ਚਲੋ ਅੱਜ ਗੱਲ ਕਰਦੇ ਹਾਂ ਬਾਬਾ ਜੀ ਨਾਲ। ਤੇ ਰੱਬੋਂ ਬੈਠੇ ਸੀਗੇ ਤੇ ਹੁਣ ਜਿਵੇਂ ਸਿਆਲੇ ਦੀ ਧੁੱਪ ਆ, ਮਿੱਠੀ ਮਿੱਠੀ ਜੇ ਮਿੱਠੇ ਮਿੱਠੇ ਦਿਨ ਤੇ ਇਦਾਂ ਦਿਲ ਕਰਦਾ ਗੱਲਾਂ ਕਰਨ ਨੂੰ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਰਹਿਮਤ ਖੁਦਾ ਦੀ। ਕੀ ਹਾਲ ਚਾਲ ਆ? ਚੰਗੇ। ਬੰਦੇ ਬਹੁਤੇ ਵਿੱਚੋਂ ਕਹਿੰਦੇ ਸੀ ਵੀ ਬਾਬਾ ਜੀ ਨਾਲ ਗੱਲ ਨਹੀਂ ਕੀਤੀ ਖਾਸੇ ਦਿਨ ਹੋ ਗਏ ਤੇ ਮੈਂ ਕਿਹਾ ਵੀ ਚਲੋ ਕਰਦੇ ਆਂ ਅੱਜ। ਹਾਂ ਨਾ ਕਿੱਦਾਂ ਸਿਹਤ ਕਿੱਦਾਂ ਹੁਣ ਰਹਿੰਦੀ? ਠੀਕ ਆ ਅੱਲਾ ਦੀ ਕਰਮ ਨਵਾਜ਼ੀ। ਅੱਛਾ ਆਹੋ ਬਿਲਕੁਲ ਸਹੀ ਹੈ। ਠੀਕ ਹੈ। ਅੱਛਾ ਇੱਕ ਤਾਂ ਮੈਨੂੰ ਇੱਕ ਗੱਲ ਸੁਣਾ, ਉਹ ਤੇ ਕੋ ਸੁਣੀ ਨਹੀਂ। ਵੀ ਕਹਿੰਦੇ ਸੀਗੇ ਵੀ ਇੱਕ ਵਾਰੀ ਤੂੰ ਅੱਲਾ ਨੂੰ ਪਿਆਰਾ ਹੋ ਗਿਆ ਸੀ, ਆਹੋ ਉਹ ਕਿੱਦਾਂ ਸੀ? ਬਸ ਪਿਆਰ ਸੀਗਾ, ਕਹਿਣ ਲੱਗੇ ਬਸ ਲੰਘ ਗਿਆ ਲੰਘ ਗਿਆ ਲੰਘ ਗਿਆ। ਹੂੰ ਲੈ ਗਿਆ ਸਮੁੰਦਰੀ। ਅੱਛਾ ਸਮੁੰਦਰੀ ਵਾਲਿਆਂ ਨੇ ਕਿਹਾ ਸਾਡੇ ਤੋਂ ਬਾਹਰ ਆ ਬਈ। ਅੱਛਾ ਫੈਸਲਾਬਾਦ ਲੈ ਗਏ। ਫੈਸਲਾਬਾਦ ਵਾਲਿਆਂ ਨੇ ਕਿਹਾ ਬਾਬੇ ਨੂੰ ਲੈ ਜਾਓ, 2-3 ਦਿਨ ਕਹਿੰਦੇ ਖਿਦਮਤ ਕਰ ਲਓ ਇਹਦੀ। ਅੱਛਾ ਹਾਂ ਤੇ ਬਾਬਾ ਲੰਘ ਜੂਗਾ। 3 ਸਾਲ ਹੋ ਗਏ ਆ। ਹੂੰ ਅੱਲਾ ਦੀ ਰਹਿਮਤ ਆ, ਕੋਈ ਨਹੀਂ ਕੁਛ ਵੀ। ਨਾ ਕਹਿੰਦੇ ਸੀ ਵੀ ਤੇਰਾ ਕਹਿੰਦੇ ਮੂੰਹ ਮਾਂ ਵੀ ਬੰਨਤਾ ਸੀ ਉਹਨਾਂ ਨੇ। ਨਹੀਂ ਹੂੰ ਉਹ ਮਾਤਾ ਨਹੀਂ ਐਵੇਂ ਕਹਾ। ਸਮੁੰਦਰੀ ਲੈ ਗਿਆ, ਫੈਸਲਾਬਾਦ ਲੈ ਗਏ, ਹਾਂ ਉਹਨਾਂ ਨੇ ਮੋੜਤਾ। ਮੋੜ ਜਵਾਬ ਦੇਤਾ। ਆਹੋ ਹੂੰ ਕਹਿਣ ਲੱਗੇ ਬਾਬੇ ਨੂੰ ਲੈ ਜਾਓ, ਹੂੰ 2-4 ਦਿਨ ਖਿਦਮਤ ਕਰ ਲਓ ਇਹਦੀ। ਹਾਂ ਮੈਂ ਕਿਹਾ ਚਲੋ ਚਲੋ ਬਈ ਹੂੰ ਆ ਗਿਆ ਇੱਥੇ ਤੇ ਆ 3 ਸਾਲ ਹੋ ਗਏ ਆ। ਅੱਛਾ ਅੱਲਾ ਦੀ ਰਹਿਮਤ ਆ, ਕੋਈ ਨਹੀਂ ਕੱਖ ਵੀ ਨਹੀਂ ਵਿਗੜੇ। ਅੱਛਾ ਚਲੋ ਹਾਂ ਅੱਲਾ ਕਰੇ ਇਦਾਂ ਹੀ ਰਹੇ ਤੰਦਰੁਸਤੀ ਮੈਂ ਰਹੇ। ਤੈਨੂੰ ਦੱਸਾਂ ਨਾ, ਹੂੰ ਤੰਦਰੁਸਤੀ 1000 ਨਿਮਤ। ਹਾਂ ਮੈਂ ਤੈਨੂੰ ਜਿਹੜਾ ਇੱਕ ਦੂਸਰੇ ਨੂੰ ਮਿਲਣਾ, ਇਹ ਵੀ ਹਾਂ ਬਹੁਤ ਚੰਗੀ ਗੱਲ ਆ। ਹਾਂ ਮੈਂ ਸਵੇਰੇ ਉੱਠਦਾ, ਹੂੰ ਅੱਡੇ 'ਚ ਬੈਠਿਆ, ਉੱਥੇ ਮਿਲਦਾ ਮੁੜਦਾ ਰਿਹਾ। ਹੂੰ ਉੱਤੋਂ ਫਿਰ ਭਰਾ ਹਾਜੀ 'ਚ ਲੈ ਗਿਆ, ਹਾਂ ਹਾਜੀ ਕੁਰਸ਼ਾਦ ਦੇ। ਅੱਛਾ ਅੱਛਾ ਉੱਥੇ ਫਿਰ ਮੈਂ ਬੈਠਾ ਰਹਿੰਦਾ ਹੁੰਦਾ ਚੰਗਾ ਚਿਰ। ਉਹ ਵੀ ਬੜੀ ਖਿਦਮਤ ਕਰਦੇ ਆ। ਮੈਂ ਕਹਾ ਭਾਈ ਚੰਗਾ ਆਹੋ। ਤੇ ਉੱਥੋਂ ਫਿਰ
ਮਿਲਦਾ ਹੋਇਆ ਉਹਨਾਂ ਨੂੰ ਹੌਲੀ 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 ਮੈਂ ਫਿਰ ਘਰ ਆ ਜਾਂਦਾ ਉਹਨਾਂ ਦਿਨ ਜੀ ਮੈਂ ਫਿਰ ਨਹੀਂ ਵੀ ਜਾਂਦਾ ਕਿਤੇ ਵੀ। ਹਾਂ, ਅੱਛਾ ਹਾਂ, ਤੇ ਆ ਪਿੱਛੇ ਜੇ ਮਸੀਤੇ ਐਲਾਨ ਹੋਇਆ ਸੀ ਆਹੋ ਵੀ ਕਹਿੰਦੇ ਗਵਾਚ ਗਿਆ। ਉਹ ਉਦੋਂ ਮੈਂ ਮੁਸਤਫਾ ਦੇ ਪੈ ਗਿਆ। ਉਹ ਕਹਿਣ ਲੱਗਾ ਇੱਥੇ ਪੈ ਜਾ, ਹੂੰ ਰੋਟੀ ਖਾ ਲਾ ਤੇ ਆਰਾਮ ਨਾਲ ਪੈ ਜਾ। ਹੂੰ ਬਾਬੇ ਮੈਂ ਉੱਥੇ ਹੀ ਸੌਂ ਗਿਆ। ਉਹ ਘਰ ਦੱਸਿਆ ਹੀ ਨਹੀਂ। ਘਰ ਨਹੀਂ ਦੱਸਿਆ। ਘਰ ਕਹਿ ਗਿਆ ਸੀ ਮੈਂ ਛੋਟੇ ਨੂੰ, ਹੂੰ ਪੀਰੂ ਆ ਜਿਹੜਾ, ਹੂੰ ਉਹਨੂੰ ਕਹਿ ਗਿਆ ਸੀ, ਉਹਦੇ ਯਾਦ ਨਹੀਂ ਰਿਹਾ, ਉਹ ਭੁੱਲ ਗਿਆ। ਭੁੱਲ ਗਿਆ। ਹਾਂ, ਉਹ ਜੂੰ ਮਸੀਤੇ ਐਲਾਨ ਹੋਣ ਲੱਗੇ, ਹਾਂ, ਇੱਕ ਮੁੰਡਾ ਸਕੂਟਰ ਤੇ ਇੱਥੇ ਆਇਆ, ਆਖਿਆ ਜੀ ਉਹ ਬਾਬਾ ਤੇ ਨਹੀਂ ਆਇਆ। ਮੈਂ ਕਿਹਾ ਮੈਂ ਬਾਬਾ ਇਦਾਂ ਨਹੀਂ ਮੈਂ ਲੈ ਕੇ ਆਂਦਾ, ਮੈਂ ਘਰ ਦੱਸ ਕੇ ਲੈ ਕੇ ਆਉਣਾ। ਤੇ ਇਦਾਂ ਉਹ ਤਾਂ ਬੜੀ ਫਿਕਰ ਬਣ ਗਈ ਇੱਕ ਵਾਰੀ ਸਾਰੇ ਪਿੰਡ ਤੇ ਨੂੰ। ਹੋਰ ਇਹ ਸਾਡੇ ਸਾਰੇ ਪਿੰਡ ਦੇ ਵਿੱਚ ਪੁਰਾਣਾ ਬੰਦਾ, ਸਾਰੇ ਪਿੰਡ ਨੂੰ ਫਿਕਰ ਬਣ ਗਈ ਯਾਰ ਬਾਬਾ ਗਿਆ ਤੇ ਗਿਆ ਕਿੱਧਰ, ਬਾਬੇ ਨੂੰ ਕੌਣ ਲੈ ਗਿਆ। 100 ਤੇ 5-4 ਸਾਲ ਉੱਤੇ ਉਮਰ ਮੇਰੀ। ਮਾਸ਼ਾਅੱਲਾ, ਹਾਂ, ਤੇ ਅੱਲਾ ਦੀ ਰਹਿਮਤ ਆ। ਬਸ ਉਹਦੀ ਰਹਿਮਤ ਹੀ ਚਾਹੀਦੀ, ਹਾਂ, ਉਹਦੀ ਰਹਿਮਤ ਹੀ ਚਾਹੀਦੀ। ਹਾਂ, ਐਵੇਂ ਕਹਾ ਹੂੰ ਘਰ ਦੇ ਵੀ ਬੜੀ ਖਿਦਮਤ ਕਰਦੇ ਚੰਗਾ। ਤੇ ਤੂੰ ਮੈਂ ਤਾਂ ਫਿਰ ਹੂੰ ਕਿਆ ਕਹਿਣਾ। ਹਾਂ, ਹੂੰ ਨਹੀਂ ਇਹ ਕੋਈ ਕਿਸੇ ਤੇ ਸਹਾਨ ਕਰਨਾ। ਹਾਂ, ਅੱਜ ਬਜ਼ੁਰਗਾਂ ਦੀ ਅਸੀਂ ਕਰਾਂਗੇ ਨਾ ਹਾਂ, ਤੇ ਟਹਿਲ ਸੇਵਾ ਕੱਲ ਤੁਹਾਡੀ ਕਰੂਗਾ ਉਹ। ਕੋਈ ਸਾਡੀ ਕਰੂਗਾ। ਹਾਂ। ਗੱਲ ਤਾਂ ਇੰਨੀ ਆ, ਇਹ ਠੀਕ ਗੱਲ ਤਾਂ ਇੰਨੀ ਆ। ਆ। ਅਮੜ ਜਾ ਸਾਫ਼ ਕਰ ਲਾ। ਅੱਛਾ, ਤੇ ਕਿਵੇਂ ਦੀ ਲੰਘੀ ਹੈ ਜ਼ਿੰਦਗੀ? ਮੈਨੂੰ ਇੱਕ ਦਿਨ ਮੈਂ ਕਹਿੰਦਾ ਮੌਜਾਂ ਨਾਲ। ਮੌਜਾਂ ਨਾ। ਹਾਂ, ਕੋਈ ਤਕਲੀਫ ਨਹੀਂ, ਕੋਈ ਡਰ ਨਹੀਂ, ਕੋਈ ਭੁੱਖ ਨਹੀਂ। ਹਾਂ ਹਾਂ ਹੈਂ 2 ਮੁੰਡੇ ਆਪਣੇ ਬਾਹਰ ਗਏ ਆ। ਹਾਂ ਆਹੋ ਸੌਦੀਆ 'ਚ। ਭਤੀਜੇ। ਆਹੋ ਹਾਂ। ਉਹ ਮੈਂ ਤਾਂ ਸ਼ਾਦੀ ਨਹੀਂ ਨਾ ਕਰਾਈ ਸ਼ੁਰੂ ਲਾ ਤੋਂ ਹੀ, ਕਰਾਈ ਨਹੀਂ ਬਿਲਕੁਲ ਨਹੀਂ ਕਰਾਈ। ਤਾਂ ਹੀ 105 ਸਾਲ ਕੱਢ ਹਾਂ, ਗਏ। ਹੂੰ ਬਥੇਰਾ ਕਹਿੰਦੇ ਰਹੇ, ਰਿਸ਼ਤਾ ਵੀ ਦਿੰਦੇ ਸੀਗੇ ਹਾਂ ਤੇ ਮੈਨੂੰ ਲਿਜਾਂਦੇ ਵੀ ਸੀਗੇ। ਬਾਹਰਲੇ ਮੁਲਕ। ਆਹੋ ਫਿਰ ਤੂੰ ਗਿਆ ਕਿਉਂ? ਇੰਗਲੈਂਡ। ਮੈਂ ਕਿਹਾ ਮੈਂ ਨਹੀਂ ਜਾਣਾ, ਮਾਂ ਬਾਪ ਦੀ ਤਾਂ ਖਿਦਮਤ ਨਾ ਕਰ ਸਕੇ। ਓ ਵਾਹ ਵਾਹ। ਹਾਂ, ਹੂੰ ਤੇ ਮੈਂ ਕਿਹਾ ਵੀ ਅਸੀਂ ਆਪਣੇ ਜੋਗੇ ਰਹਿ ਗਏ, ਹਾਂ। ਜਾਂ ਮੈਂ ਕਿਹਾ ਇਹਨਾਂ ਜੋਗਾ ਹੋ ਜਾਊਗਾ। ਹੂੰ ਨਾ ਬਈ ਮੈਂ ਨਹੀਂ ਜਾਂਦਾ, ਬਾ ਇੱਥੇ ਜਿਹੜੀ ਮਾਂ ਬਾਪ ਦੀ ਖਿਦਮਤ ਹੋਈ ਆ ਉਹ ਕਰੀ ਆ। ਵਾਹ ਵਾਹ ਵਾਹ। ਅੱਲਾ ਖੈਰ ਤੇ ਉਹਦੀ ਰਹਿਮਤ ਨਾਲ ਬੜਾ ਕੁਛ ਆ, ਸ਼ੁਕਰ ਬਹੁਤ ਕੁਛ ਆ। ਸ਼ੁਕਰ। ਹਾਂ, ਨਹੀਂ ਬੂਟਾ ਦੱਸਦਾ ਸੀ ਇੱਕ ਦਿਨ, ਕਹਿੰਦਾ ਵੀ ਅਖੇ ਇੱਕ ਵਾਰੀ ਇਹਨੇ ਨਾ ਕਰਤੀ ਵਿਆਹ ਤੋਂ, ਮੁੜ ਕੇ ਐਸਾ ਆਕੜਿਆ ਵੀ ਬਥੇਰੇ ਰਿਸ਼ਤੇ ਆਏ। ਬਸ ਮੰਨਿਆ ਹੀ ਨਹੀਂ ਮੈਂ। ਹੂੰ ਵੀ ਕਰਾਉਣਾ ਹੀ ਨਹੀਂ। ਬਸ ਹੂੰ ਕੁਦਰਤ ਦੇ ਵੀ ਕੰਮ ਆ, ਮੈਂ ਤੈਨੂੰ ਦੱਸਾਂ। ਕੁਦਰਤ ਹੀ ਕਰਾਉਂਦਾ ਸੀ ਜੋ ਕੁਝ ਕਰਾਉਂਦਾ ਸੀ। ਹਾਏ ਹਾਏ ਹਾਏ। ਮੈਂ ਤੈਨੂੰ ਦੱਸਾਂ। ਹਾਂ, ਹੋਰ ਬੰਦੇ ਨੇ ਕੀ ਕਰਨਾ, ਕੁਝ ਵਾਹ। ਵੀ ਨਹੀਂ। ਹਾਂ, ਕੈਸੀ ਗੱਲ, ਤੇਰੇ ਹੱਥ ਡੋਰ ਵੇ ਸਾਈਆਂ, ਸਾਡਾ ਕਾਹਦਾ ਜ਼ੋਰ ਵੇ ਸਾਈਆਂ। ਹਾਂ, ਹਾਂ ਹਾਂ। ਨਹੀਂ ਹੁਣ ਫਿਰ ਤੜਕੇ ਨਿਕਲਦਾ ਤੂੰ, ਤੜਕੇ ਨਿਕਲਦਾ ਕਿੱਧਰ ਕਿੱਧਰ ਜਾਣਾ ਤੂੰ, ਕਿੱਥੇ ਕਿੱਥੇ ਜਾਣਾ? ਮੈਂ ਬਸ ਉੱਥੋਂ ਝੱਟ ਅੱਡੇ 'ਚ ਆ ਗਿਆ। ਹਾਂ ਉੱਥੇ ਮੁੰਡੇ ਹੈਗੇ ਆਪਣੇ 2-3 ਹੂੰ ਰਕਸ਼ਾ ਚਲਾਉਂਦੇ। ਅੱਛਾ। ਬਸ ਉੱਥੇ ਜਾ ਕੇ ਤਾਂ ਸਿਗਰਟ ਪਾਣੀ ਲਿਆ। ਹਾਂ ਹਾਂ ਹਾਂ, ਲੈ ਕੇ ਤਾਂ ਫਿਰ ਵਾਪਸ ਚਲਾ ਜਾਂਦਾ, ਜਾਂ ਬੈਠਾ ਰਿਹਾ, ਹੂੰ ਜਾਂ ਪਰਾਂ ਨਿਕਲ ਗਿਆ ਮੁਸਤਫਾ ਦੇ ਹੂੰ ਪੁੱਟੋ ਕੋਲ। ਆਹੋ ਹਾਂ, ਹਾਂ ਉੱਥੋਂ ਨਿਕਲ ਕੇ ਝੱਟ ਉੱਥੇ ਬਹਿ ਬੂ ਕੇ ਹੂੰ ਬੱਪੇ ਹਾਜੀ ਦੇ। ਹੂੰ। ਹਾਂ, ਇਹ ਸਿਲਗਟਾਂ ਕਿੰਨੀ ਕੁ ਦੇਰ ਦਾ ਪੀਣਾ? ਬਹੁਤ ਚਿਰ ਤੋਂ। ਉਹ ਛੋਟਾ ਜਿਹਾ ਸੀ ਮੈਂ ਉਦੋਂ ਦਾ, ਹੁੱਕਾ ਤਮਾਕੂ ਹੂੰ ਸਿਗਰਟਾਂ ਅੱਛਾ ਫਿਰ ਕੁਛ ਹੋਇਆ? ਕੋਈ ਨਹੀਂ, ਕੁਛ ਵੀ ਕੱਖ ਵੀ ਨਹੀਂ ਵਿਗੜਿਆ, ਯਕੀਨ ਕਰ। ਜਿਉਂਦਾ ਵਸਦਾ। ਹਾਂ। ਹਾਂ ਤੇ ਅੱਲਾ ਰਹਿਮਤ ਰੱਖੇ ਬਸ। ਤੇ ਇਹ ਡਾਕਦਾ ਡਰਾਈ ਜਾਂਦੇ ਆ ਵੀ ਨਾ ਪੀਓ ਮਰ ਜਾਓਗੇ ਤੇ ਇਦਾਂ। ਮੈਂ ਤੈਨੂੰ ਦੱਸਿਆ ਵੀ ਇਹ ਡੱਬੀ ਨਾ, ਹੂੰ ਇਹ ਸਾਲਮ ਪੀ ਜਾਂਦਾ, ਵਾਹ ਬਈ ਵਾਹ। ਦੂਏ ਦਿਨ ਫੇਰ ਲਈ ਜੀ। ਹਾਂ ਹਾਂ, ਕਿੰਨੇ ਵਾਲੀ ਹੈ? ਹਾਂ, ਕਿੰਨੇ ਵਾਲੀ? 20 ਵਾਲੀ ਆਹੋ ਬਸ ਠੀਕ ਹੈ। ਹੂੰ ਆ ਜੇ 7-8 ਹੈਗੀਆਂ। ਹਾਂ ਬਸ ਪਈਆਂ ਬਥੇਰੀਆਂ, ਹਾਂ। ਇਹ ਮੁੱਕਦੀਆਂ ਨਹੀਂ, ਪੀ ਜਿੱਦਾਂ ਮਰਜ਼ੀ ਪੀ। ਤੇ ਅੱਲਾ ਦੀ ਰਹਿਮਤ ਦਾ ਭਾਈ, ਐਵੇਂ ਕਹਾ ਹਾਂ ਕੱਖ ਨਹੀਂ ਵਿਗੜਿਆ। ਹਾਂ ਹਾਂ,
ਬੜੀ ਉਹਦੀ ਰਹਿਮਤ ਆ। ਲੈ ਵੀ ਜਿਹੜੇ ਬੰਦੇ ਕਹਿੰਦੇ ਆ ਵੀ ਸਿਲਗਟਾਂ ਪੀਣ ਨਾਲ ਦਿਲ ਤੇ ਆਹੋ। ਅਟੈਕ ਆ ਜਾਂਦਾ। ਆ ਖੰਘ ਹੋ ਜਾਂਦੀ, ਫਲਾਨਾ ਹੋ ਜਾਂਦਾ, ਟਿਮ ਕੱਖ ਵੀ ਨਹੀਂ ਵਿਗੜਿਆ। ਹਾਂ ਹਾਂ। ਤੇ ਹੁੱਕਾ ਸਿਗਰਟ ਮੈਂ ਬਹੁਤ ਚਿਰ ਦਾ ਪੀਂਦਾ, ਛੋਟਾ ਜਿਹਾ ਸੀ ਉਦੋਂ। ਹਾਂ ਉਦੋਂ ਆ ਕੰਮ ਕੁੰਮ ਕਰਦੇ ਸੀਗੇ ਵਾਈ ਵੂਈ ਦਾ। ਹੂੰ। ਹਾਂ, ਅੱਛਾ ਸਿਲਗਟਾਂ ਤੋਂ ਇਲਾਵਾ ਕਾਹਦਾ ਸ਼ੌਕ ਪੀਣ ਦਾ? ਚਾਹ ਚੂ ਪੀਂਦਾ ਰਿਹਾ? ਚਾਹ ਵੀ ਪੀਂਦਾ ਵਾਹ ਵਾਹ, ਤਿੰਨ ਵਾਰੀ। 3 ਵਾਰੀ। ਤਿੰਨ। ਇਹ ਹੱਟੀ ਤੋਂ ਪੀਣਾ? ਹਾਂ, ਵੀ ਹੱਟੀ ਤੋਂ ਪੀਣਾ? ਨਹੀਂ, ਹਾਂ ਘਰ ਅੱਛਾ। ਘਰ ਪਕਾ ਦਿੰਦੇ ਆ, ਹੂੰ। ਜਦ ਕਹਾਂ ਉਦੋਂ ਹੀ ਪਕਾ ਦਿੰਦੇ। ਚੰਗੇ ਆ ਵਿਚਾਰੇ, ਹਾਂ। ਨਿਆਣੇ ਟਹਿਲ ਸੇਵਾ ਕਰਦੇ ਮੈਂ ਹਾਂ। ਦੇਖਿਆ। ਬਿਲਕੁਲ। ਭਤੀਜੇ ਤੇਰੇ ਚੰਗੇ ਆ, ਰੱਬ ਉਹਨਾਂ ਨੂੰ ਤੰਦਰੁਸਤੀ ਦੇਵੇ। ਹਾਂ, ਤੈਨੂੰ ਪਿਓ ਬਣਾ ਕੇ ਹੀ ਰੱਖਿਆ ਉਹਨੂੰ। ਆਹੋ ਜੀ। ਤੇ ਹੋਰ ਕੀ ਖਾਣਾ ਪੀਣਾ? ਹਾਂ, ਹੋਰ ਕੀ ਖਾਂਦਾ ਪੀਂਦਾ? ਕੁਝ ਵੀ ਨਹੀਂ, ਪਰ ਰੋਟੀ ਅੱਛਾ ਜਿਹੜੀ ਪੱਕੀ ਖਾ ਲਈ। ਅੱਛਾ। ਹਾਂ, ਇਹ- ਤੇ ਇੱਕ ਪਰਹੇਜ ਕਾਹਦਾ ਕਰਦਾ? ਪਰ ਇਹ ਕਾਸੇ ਦਾ ਵੀ ਨਹੀਂ। ਜਿਹੜੀ ਸ਼ੈ ਆਵੇ ਗਾਂ, ਜਿਹੜੀ ਆਵੇ ਗਾਂ। ਵਾਹ ਬਈ। ਇਮਾਨਦਾਰੀ ਦੀ ਗੱਲ ਆ। ਸੁਭਾਨ ਹਾਂ, ਕੋਈ ਪਰਹੇਜ਼ ਨਹੀਂ ਬਿਲਕੁਲ ਵੀ। ਹਾਂ, ਸੁਭਾਨ ਅੱਲਾਹ। ਤੇ ਅੱਲਾ ਦੀ ਰਹਿਮਤ ਆ। ਬਾਬਾ ਬਲੱਡ ਪ੍ਰੈਸ਼ਰ ਕਹਿੰਦੇ ਵੱਧ ਜਾਂਦਾ, ਮੈਂ ਕਿਹਾ ਕੁਝ ਵੀ ਨਹੀਂ, ਅੱਲਾ ਦੀ ਰਹਿਮਤ ਆ। ਕਦੇ ਹੋਇਆ ਨਹੀਂ? ਹਾਂ ਨਾ, ਇਹਨੂੰ ਕਿਹੜਾ ਪਤਾ ਲੱਗਣਾ? ਮੈਨੂੰ ਪਤਾ ਹੀ ਨਹੀਂ ਵੀ ਹੁੰਦਾ ਕੀ ਆ। ਹਾਂ, ਵੀ ਹੁੰਦਾ ਕੀ ਉਹ ਚੜ ਜੇ ਲੱਥ ਜੇ ਬਾਜੇ ਟਾਈਮ ਪਤਾ ਹੀ ਨਹੀਂ ਲੱਗਦਾ। ਰਿਸ਼ਤੇਦਾਰਾਂ ਦੇ ਆਉਂਦਾ ਜਾਣਾ? ਆਹੋ, ਅੱਛਾ। ਹਾਂ, ਸਾਰਿਆਂ ਦੇ। ਹੂੰ। ਆਹੋ। ਹੁਣ 4 ਦਿਨ ਰਿਹਾ ਮੈਂ ਉੱਥੇ ਰੋਪੜੀਆਂ 'ਚ। ਹੂੰ। ਉੱਥੇ ਨਹੁੰ ਹੈਗੀ ਅੱਛਾ। ਹੈ, ਹੂੰ। ਤੇ ਉਹਨੇ ਨਾਲ ਆਉਣਦੇ ਆ। ਹੂੰ। 4 ਦਿਨ ਉੱਥੇ ਰਿਹਾ। ਹੁਣ ਜਾਊਂਗਾ ਇੱਧਰ ਕਮਾਲੀ ਵੱਲ, ਉੱਥੇ ਆ ਵੱਡੀ ਕਾਕੀ। ਅੱਛਾ ਮਾਸ਼ਾਅੱਲਾ ਆਹ, ਮਾਸ਼ਾਅੱਲਾ। ਉਹਦੇ ਨਿਆਣੇ ਆ ਕੋ 4 ਛਿੱਲੜ ਤੇ ਦੁਆਵਾਂਗੇ, ਨਾਲੇ ਹਾਂ ਨਾਲੇ ਪਿਆਰ ਦੇ ਆਵਾਂਗੇ। ਹਾਂ, ਇਹ ਬੜੀ ਸੋਹਣੀ ਗੱਲ ਕੀਤੀ ਬਾਬਾ ਜੀ ਨੇ। ਹਾਂ। ਇਹ ਗੱਲ ਨਾ ਇਹਦੇ ਤੇ ਗੌਰ ਰੱਖਿਆ ਕਰੋ। ਜਦੋਂ ਕਿਸੇ ਦੇ ਘਰੇ ਜਾਓ ਨਾ, ਇੱਕ ਤਾਂ ਵੀ ਖਾਲੀ ਹੱਥ ਨਹੀਂ ਮੂੰਹ ਚੱਕ ਕੇ ਜਾਣਾ, ਤੇ ਕੁਛ ਨਾ ਕੁਛ ਲਿਫਾਫੇ 'ਚ ਹੋਵੇ। ਹੈ ਚਾਹੇ ਤੁਸੀਂ ਵੀ ਕੋਈ ਸੇਬ ਕੇਲਾ, ਕੋਈ ਮਠਿਆਈ ਜਲੇਬੀ, ਹਾਂ। ਹੈ ਕੋਈ ਬੂੰਦੀ ਚਾਹੇ ਲੈ ਲਓ। ਨਾ ਨਾ, ਕੋਈ ਨਹੀਂ ਹਾਜ਼ਤ ਹੁੰਦੀ ਹੈਗੀ, ਦਿਲ ਕਰੇ ਤਾਂ ਅੱਡੇ 'ਚ ਆਪ ਲੈ ਲਈਦਾ। ਹਾਂ, ਮੈਂ ਤਾਂ ਕਹਿ ਰਿਹਾ ਵੀ ਕਿਸੇ ਦੇ ਘਰੇ ਜਾਣ ਵਾਸਤੇ ਲਿਜਾਣਾ ਚਾਹੀਦਾ। ਹਾਂ, ਲੈ ਜੰਨਾ, ਹਾਂ ਲੈ ਕੇ ਆ ਲੈ ਤਾਂ ਪੈਸੇ ਕਰੇ ਕੋਲ। ਆ ਪੈਸੇ ਜੀ ਮਾਸ਼ਾਅੱਲਾ। ਕਿੰਨੇ ਹੂੰ। ਅੱਲਾ ਦੀ ਰਹਿਮਤ ਆ। ਹਾਂ 1000 ਵੀ ਆ, 100 ਵਾਲੇ ਵੀ ਆ, ਵਿੱਚ 50 ਵਾਲਾ ਵੀ ਆ। 400 ਹੋਏ ਆ। ਹੂੰ। ਹਾਂ, ਵਾਹ ਵਾਹ ਬਈ ਵਾਹ। ਪੜਿਆ ਹੈ? ਇਹ ਮੁੱਕਦੇ ਹੀ ਨਹੀਂ, ਜਦ ਮੁੱਕ ਜਾਣਗੇ ਫੇਰ ਹੋਰ ਦੇ ਦੇਣਗੇ। ਆਏ ਹਾਏ ਹਾਏ, ਇਦਾਂ ਦਾ ਹੋਵੇ ਹੈ। ਅੱਲਾ ਦੀ ਰਹਿਮਤ ਆ ਹਾਂ। ਭਾਈ, ਐਵੇਂ ਕਹਾ। ਹਾਂ, ਇਹ ਯਕੀਨ ਅਕੀਦਾ ਤਵੱਕਲ ਇਦਾਂ ਦਾ ਹੋਵੇ। ਹਾਂ। ਕੋਈ ਪੜ੍ਹਾਈ ਵੀ ਕੀਤੀ ਆ? ਮੈਂ ਪੜਿਆ 9 ਜਮਾਤਾਂ ਤਾਈਂ, ਬੱਲੇ ਬੱਲੇ। 9ਵੀਂ ਚੋਂ ਛੱਡਤਾ ਸੀਗਾ। ਬੜੇ ਪੁਰਾਣੀਆਂ ਪੜਿਆ ਹੈ। ਮਾਸ਼ਾਅੱਲਾ। ਹਾਂ, ਬਾਬਾ। ਉਦੋਂ ਤਾਂ 8 ਪੜੇ ਤਹਿਸੀਲਦਾਰ ਲੱਗਦੇ ਸੀ, ਸੁਣਿਆ। ਉਹ ਮੁੰਡਾ ਪੁੱਛਦਾ ਵੀ ਕਹਿੰਦਾ ਉਦੋਂ ਤਾਂ 8 ਪੜ੍ਹੇ ਤਹਿਸੀਲਦਾਰ ਲੱਗ ਜਾਂਦੇ ਸੀ। ਮੈਂ ਕਿਹਾ ਇੰਗਲੈਂਡ ਜਾਂਦੇ ਸੀ, ਮੈਂ ਮੰਨਿਆ ਹੀ ਨਹੀਂ। ਹੂੰ। ਮੈਂ ਮੰਨਿਆ ਹੀ ਨਹੀਂ। ਮੈਂ ਕਿਹਾ ਵੀ ਮਾਂ ਬਾਪ ਦੀ ਖਿਦਮਤ ਨਾ ਹਾਂ। ਕਰ ਸਕੇ, ਹੈ ਹਾਏ ਹਾਏ ਮੈਂ ਨਹੀਂ ਜਾਂਦਾ। ਮੈਂ ਕਿਹਾ ਭਾਈ, ਹਾਏ ਹਾਏ ਹਾਂ। ਇਸ ਗੱਲ ਦਾ ਕੀ ਮੁੱਲ ਪਾਈਏ? ਇਸ ਗੱਲ ਦੀ ਇਸ ਤੋਂ ਅੱਗੇ ਗੱਲ ਹੀ ਕੋਈ ਨਹੀਂ। ਇੰਗਲੈਂਡ ਦਾ ਵੀਜ਼ਾ ਛੱਡਤਾ। ਸਹੀ ਫੈਸਲਾ ਸੀ। ਆਸ਼ਕਲੀ ਉਹਨਾਂ ਦੇ। ਹੁਣ ਰੋਜ਼ ਦੂਏ ਦਿਨ ਮੈਂ ਮਿਲ ਕੇ ਆਉਂਦਾ, ਸਲਾਮ ਕਰਕੇ, ਹੈ ਹਾਂ ਫੇਰ ਆਉਂਦਾ। ਇੱਥੇ ਵੀ 1-2 ਵਾਰੀ ਆ ਗਿਆ ਮੈਂ ਅੱਗੇ। ਤੇਰਾ ਆਪ ਦਾ ਘਰ ਆ, ਤੇ ਜਦੋਂ ਮਰਜੀ ਆ। ਹਾਂ, ਅੱਲਾ ਖੈਰ ਕਰੇ। ਬਾਬਾ ਜਿਹੜੇ ਮਰਜੀ ਡੇਰੇ ਤੇ ਚਲਿਆ ਜਾਵੇ ਨਾ, ਹਾਂ, ਤੇ ਲੋਕ ਇਦਾਂ ਹੀ ਟਹਿਲ ਸੇਵਾ ਆਓ ਭਗਤ ਭੱਜ ਨਸ ਕਰਦੇ ਆ ਵੀ ਸਾਡੇ ਕੋਲ ਬਾਬਾ ਆ ਗਿਆ। ਸਾਰਾ ਪਿੰਡ ਪਿਆਰ ਕਰਦਾ। ਤੂੰ ਛੋਟੇ ਦਾ? ਆ ਮੈਂ ਛੋਟੇ ਦਾ। ਅੱਛਾ, ਅੱਲਾ ਖੈਰ ਕਰੇ। ਹਾਂ ਮੇਰੇ ਅੱਬੇ ਹੁਣੀ 2 ਭਾਈ ਆ ਨਾ, ਤੇ ਉਹ ਬਸ ਇਹੀ ਪੁੱਛਦੇ ਆ ਵੀ ਬੜੇ ਦਾ ਕਿ ਛੋਟੇ ਦਾ। ਤਾਂ ਮੈਂ ਕਹਿੰਦਾ ਮੈਂ ਛੋਟੇ ਦਾ। ਨਾ, ਅੱਛਾ ਵੀਜ਼ਾ ਮਿਲਦਾ ਸੀ, ਤੂੰ ਨਹੀਂ ਗਿਆ? ਵੀਜ਼ਾ ਕਾਹਦਾ, ਉਹੀ ਪਾਸ ਬਣਾਉਂਦੇ ਸੀ। ਹਾਂ ਪਾਸ ਬਣਾਉਂਦੇ ਹੁੰਦੇ ਆ, ਹੂੰ। ਤੇ ਬਥੇਰਾ ਕਹਿ ਰਹੇ, ਮੈਂ ਮੰਨੇ ਹੀ ਨਹੀਂ। ਮੰਨੇ ਹਾਂ। ਮੈਂ ਹੋਰ ਪੁੱਛਦਾ, ਮੈਂ ਕਿਹਾ ਵੀ
ਹੁਣ ਟਾਈਮ ਟੱਪ ਗਿਆ, ਇੰਨਾ ਚਿਰ ਹੋ ਗਿਆ ਹਾਂ ਵੀ ਅੱਗੇ ਹੁਣ ਤਾਂ ਲੋਕ ਕਹਿੰਦੇ ਆ ਵੀ ਕਿਸੇ ਤਰ੍ਹਾਂ ਬੰਦੇ ਸਾਨੂੰ ਬਾਹਰ ਲੈ ਜਾਣ। ਆ ਲੈ ਲਾ। ਹਾਂ ਤੇ ਹੁਣ ਤੈਨੂੰ ਕੀ ਲੱਗਦਾ ਵੀ ਉਹ ਤੇਰਾ ਫੈਸਲਾ ਠੀਕ ਸੀ ਕਿ ਕਦੀ ਹੋਇਆ ਇਸ ਗੱਲ ਦਾ? ਨਾ ਨਾ ਯਾਰ ਖਿਦਮਤ ਜਦੋਂ ਇੱਥੇ ਹੀ ਬੜੀ ਕਰਦੇ ਆ ਤੇ ਆਪਾਂ ਕੀ ਕਰਨਾ ਕਿਸੇ ਨੂੰ। ਠੀਕ ਆ। ਹਾਂ ਨਹੀਂ ਉਹ ਮਨ ਤੇ ਰਾਜ਼ੀ ਹੈ। ਰਾਜ਼ੀ ਉਹਨੇ ਸੌਦਾ ਹੀ ਬੜਾ ਮਹਿੰਗਾ ਕਰਿਆ, ਆਮ ਬੰਦੇ ਦਾ ਜਿਗਰਾ ਹੀ ਹੋਰ। ਨਹੀਂ। ਰਾਤ ਕੱਲ ਫੋਨ ਕੀਤਾ ਮੁੰਡੇ ਨੇ। ਅੱਛਾ। ਹਾਂ ਹੂੰ। ਤੇ ਉਹ ਕਹਿੰਦਾ ਅੱਬਾ ਕਹਿੰਦੇ ਆ ਸਾਰੇ ਹੀ। ਅੱਛਾ। ਆਹੋ ਹੈਗੇ ਦੂਏ ਦੇ ਆ ਹੂੰ। ਤੇ ਅੱਬਾ ਕਹਿੰਦੇ ਆ ਸਾਰੇ ਹੀ ਨਿੱਕੇ ਵੱਡੇ। ਸਾਰਾ ਪਿੰਡ ਕਹਿੰਦਾ ਆ ਜੀ ਅੱਬਾ। ਹਾਂ। ਹਾਂ ਦੱਸ। ਤੇ ਉਹ ਕਹਿੰਦਾ ਸੀ ਮੈਂ ਅੱਬਾ ਆ ਕੇ ਘੜੀ ਘੱਲੂਗਾ ਤੇਰੇ ਲਈ। ਅੱਛਾ। ਹਾਂ ਘੜੀ ਭੇਜੂਗਾ ਕਹਿੰਦਾ। ਹਾਏ ਹਾਏ ਹਾਏ। ਬਾਹਰਲੇ ਮੁਲਕ ਦੀ ਹਾਂ ਉਸ ਘੜੀ ਦਾ ਸਵਾਦ ਵੀ ਉੱਥੋਂ ਘੱਲੂਗਾ ਕਹਿੰਦਾ। ਲੈ ਗੱਲ ਕਰ, ਜਦ ਦਿਲ ਕਰਿਆ ਟਾਈਮ ਦੇਖ ਲੈ। ਹਾਂ ਵਾਹ ਬਈ ਵਾਹ। ਉਹ ਹੈਗੀ ਸੀ ਚੈਨ ਟੁੱਟ ਗਿਆ ਹੂੰ। ਤੇ ਉਹ ਵੀ ਉਹ ਖਰਾਬ ਹੋ ਗਈ ਸੀ। ਹੂੰ। ਮੈਂ ਉੱਤੇ ਹਾਫਜ ਕੋ ਗਿਰਿਆ। ਹੂੰ। ਹਾਫਜ ਨਹੀਂ ਆਹੋ ਘੜੀਆਂ ਸਵਾਰ ਘੜੀਆਂ ਸਵਾਰਦਾ। ਉਹਦੇ ਕੋਲ ਛੱਡਿਆ ਮੈਂ ਕਿਹਾ ਰੱਖ ਇੱਥੇ। ਹਾਂ ਦਰਬਾਰ ਤੇ ਜਾਣਾ ਹੁੰਦਾ? ਦਰਬਾਰ ਤੇ ਰੋਜ਼ ਅੱਛਾ, ਰੋਜ਼ ਜਾਣਾ? ਬਾਬੇ ਦੇ ਮੈਨੂੰ ਸਲਾਮ ਕਰਕੇ ਹਾਂ। ਫਿਰ ਪਰਾਂ ਨਿਕਲਦਾ ਹੁੰਦਾ। ਹੂੰ। ਹਾਂ ਤੇ ਕਬਰਸਤਾਨ? ਕਬਰਸਤਾਨ ਵੀ ਜਾਂਦਾ। ਅੱਛਾ। ਹਾਂ ਕਬਰਸਤਾਨ ਵੀ ਜਾਂਦਾ, ਸਾਰਿਆਂ ਨੂੰ ਦੁਆ ਮੰਗ ਕੇ ਸਾਰਿਆਂ ਦੇ ਹੱਕ 'ਚ ਫਿਰ ਆਉਂਦਾ। ਹਾਂ ਤੇ ਮਸੀਤੇ? ਮਸੀਤ 'ਚ ਐਵੇਂ ਕਹਾਂ ਰੋਜ਼ ਨਹੀਂ। ਆਹੋ ਵਕਤ ਨਾਲ ਕਿਤੇ। ਹਾਂ ਹਾਂ ਹਾਏ ਹਾਏ। ਨਿਰਾ ਸੋਨਾ। ਹਾਂ ਮੇਰਾ ਸੱਚੀ ਗੱਲ ਕਰ ਇਹ ਰਿਹਾ। ਸੱਚੀ ਆ। ਉਹਨੇ ਨਹੀਂ ਕਿਹਾ ਵੀ ਮੈਂ ਵੀ ਰੋਜ਼ ਉਧਰ ਜਾਣਾ। ਚਾਹ ਦੇ ਮੁੜਿਆ ਪਾ ਕੇ। ਲੈ ਬਾਬਾ ਮੋਬਾਈਲ ਵੀ ਰੱਖਿਆ ਹੈ ਕੋਈ ਨਹੀਂ? ਉਹ ਪੁੱਛਦਾ ਇਹ ਯੂਸਫ ਦਾ, ਡਾਕਟਰ ਯੂਸਫ ਦਾ ਆ ਜਿਹੜਾ ਕੋਈ ਮੋਬਾਈਲ ਆ ਨਾ, ਹਾਂ ਆਹਾ ਇਹ ਮੁੰਡਾ ਯੂਸਫ ਦਾ, ਡਾਕਟਰ ਯੂਸਫ ਦਾ। ਅੱਛਾ ਅੱਛਾ ਹਾਂ। ਹਾਂ ਇਹ ਉਸਮਾਨ ਇਹਦਾ ਨਾਂ। ਹਾਂ। ਇਹ ਲਿਖਿਆ ਪੜਿਆ ਵੀ। ਅੱਛਾ ਤੇ ਉਹ ਪੁੱਛਦਾ ਵੀ ਬਾਬੇ ਨੂੰ ਪੁੱਛ ਵੀ ਮੋਬਾਈਲ ਹੈਗਾ ਕੋਲ? ਮੋਬਾਈਲ ਕੋਈ ਨਹੀਂ। ਤੈਨੂੰ ਦੱਸਿਆ ਵੀ ਹੁਣ ਘੱਲਿਆ ਉੱਥੇ ਮੁੰਡੇ ਨੂੰ, ਅੱਛਾ। ਉਹ ਭੇਜੂਗਾ। ਤੇ ਤੈਨੂੰ ਚਲਾਉਣਾ ਆਉਂਦਾ? ਉੱਥੇ ਚਲਾਉਣ ਨੂੰ ਕੀ ਆ, ਹਾਂ ਹਾਂ ਆਪਣਾ ਦੱਬ ਕੇ ਲਾ ਨੰਬਰ ਰਲਾ ਲੈ। ਨੰਬਰ ਰਲਾ ਕੇ ਤਾਂ ਆਪਣਾ ਦੇਖ ਲਿਆ। ਕਿਹਦਾ ਰਲਾਏਗਾ ਨੰਬਰ? ਹਾਂ ਨੰਬਰ ਕਿਹਦਾ ਰਲਾਏਗਾ? ਨੰਬਰ ਆਪਣਾ ਘਰਦਿਆਂ ਦਾ। ਅੱਛਾ। ਹਾਂ ਪੜਿਆ ਲਿਖਿਆ ਬਾਬਾ ਐਵੇਂ ਤਾਂ ਉੱਦਾਂ ਹੁਣ ਯਾਦ ਨਹੀਂ ਮੇਰੇ ਅੱਛਾ। ਤੇ ਵੈਸੇ ਘਰਦਿਆਂ ਦਾ ਰਲਾ ਦਿੱਤਾ। ਮੋਬਾਈਲ ਸਕਰੀਨ ਵਾਲਾ ਲੈਣਾ ਕਿ ਦੂਆ ਲੈਣਾ ਬਟਨ ਵਾਲਾ? ਉਹ ਕੋਈ ਹੋਇਆ ਕੋਈ ਨਹੀਂ, ਤੇਰਾ ਦਿਆ ਸਭ ਕੁਝ ਅੱਲਾ ਖੈਰ ਕਰੇ। ਜਿਉਂਦਾ ਬਸ। ਹਾਂ ਰੋਲਾ ਵੀ ਕੋਈ ਨਹੀਂ। ਰੌਲਾ ਹੀ ਕੋਈ ਨਹੀਂ, ਉਹਨੂੰ ਹੈ ਹੀ ਕੋਈ ਨਹੀਂ ਅੱਛਾ। ਉਹਨੂੰ। ਵਾਹ ਵਾਹ ਵਾਹ। ਉਹ ਖਾਸ ਬੰਦੇ ਦਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਸਾਬਰ ਸ਼ਾਕਰ ਬਾਬਾ ਮੈਂ ਨਹੀਂ ਦੇਖਿਆ। ਹੈ ਤਾਂ ਸਾਡੇ ਸਾਰੇ ਵੱਧ ਤੋਂ ਵੱਧ ਆ, ਪਰ ਇੱਕ ਦੋ ਗੱਲਾਂ ਤਾਂ ਬਹੁਤ ਵਧੀਆ ਕਰਦੀਆਂ। ਆ ਫੜ ਮੈਂ ਦੇ ਬਾਬੇ ਨੂੰ ਓਏ ਕਾਰੂ ਚਾਹ ਹੀ ਮਠਾਈ ਬੜੀ ਸੀਗੀ। ਕਹਿੰਦਾ ਜਲੇਬੀਆਂ ਬੜੀ ਖਾਂਦਾ ਬਾਬਾ। ਹੂੰ। ਹੁਣ ਇੱਕ ਵਾਰੀ ਖਾ ਲਵੇ ਨਾ ਫਿਰ ਤਾਂ ਉੱਥੋਂ ਨਾ ਚੜਾ ਲਵੇ। ਹਾਂ ਹਾਂ ਚਲੋ ਖਾ ਲਓ। ਮੈਂ ਕਹਿੰਦਾ ਜੇ ਸਾਡੇ ਵਿੱਚ ਇਹ ਤਵੱਕਲ ਹੁੰਦਾ ਨਾ, ਇਹ ਅਕੀਦਾ ਹੁੰਦਾ ਜਿਹੜਾ ਸਾਡੇ ਬਜ਼ੁਰਗਾਂ ਦਾ ਸੀ, ਸਾਡੇ ਕੋਈ ਸ਼ੈ ਮੁੱਕਦੀ ਨਹੀਂ ਸੀ। ਤੇ ਅਸੀਂ ਇਦਾਂ ਹੀ ਦੇਖਿਆ ਵੀ ਸਾਡਾ ਇੱਕ ਘਰ ਦਾ ਜੀ ਕਮਾਉਂਦਾ ਸੀ ਤੇ ਸਾਰੇ ਖਾਂਦੇ ਹੁੰਦੇ ਸੀ। ਸਿਰਫ ਕੀ ਸੀ, ਉਹ ਤਵੱਕਲ ਸੀ, ਸਬਰ ਸੀ, ਸ਼ੁਕਰ ਸੀ। ਉਹ ਹੁਣ ਸਾਡੇ 'ਚ ਰਿਹਾ ਨਹੀਂ। ਅਸੀਂ ਕਹਿੰਦੇ ਆ ਵੀ ਆ ਵੀ ਆ ਜਾਵੇ, ਉਹ ਵੀ ਆ ਜਾਵੇ, ਬਣਦਾ ਫਿਰ ਕੁਝ ਨਹੀਂ ਤੇ ਲੈ ਕੇ ਵੀ ਕੁਝ ਨਹੀਂ ਜਾਣਾ। ਚਾਹ ਪੀ ਲੈਣ ਦੇ, ਇੱਥੇ ਬਟਨ ਦੱਬ ਲਾ, ਔਖਾ ਹੋਊਗਾ। ਉਹ ਮੁਸ਼ਕਲ ਹੁੰਦੀ ਹੈ। ਹਾਂ ਚਾਹ ਪੀ ਲਈ ਆ, ਹੁਣ ਬਾਬੇ ਨਾਲ ਫਿਰ ਗੱਲਬਾਤ ਕਰਦੇ ਆ। ਬਾਬਾ ਜੀ ਮੈਂ ਇਹ ਪੁੱਛਦਾ ਸੀ ਵੀ ਤੁਹਾਡੇ ਦੌਰ ਦੇ ਬੰਦੇ ਸਬਰ ਸ਼ੁਕਰ ਕਰਦੇ ਸੀ, ਹਾਂ ਹੁਣ ਬੰਦੇ ਕਮਾਈ ਵੀ। ਬਸ ਆਪੋ ਆਪ ਤਾਂ ਆਪੋ ਆਪ ਪਈ ਆ। ਹਾਂ ਹਾਂ ਹੁਣ ਉਹ ਗੱਲ ਕੋਈ ਨਹੀਂ ਪਹਿਲੀ ਪਹਿਲੇ ਕੋਈ ਨਹੀਂ। ਨਾ ਹੂੰ।
ਅੱਗੇ ਤਾਂ ਇੱਕ ਦੂਏ ਦਾ ਬੜਾ ਪਿਆਰ ਕਰਦੇ ਹਾਏ ਹਾਏ ਹਾਏ, ਤੇ ਹੁਣ ਕੋਈ ਨਹੀਂ। ਹੁਣ ਕੋਈ ਨਹੀਂ ਕਰਦਾ। ਹਾਂ। ਹੁਣ ਤਾਂ ਬਸ ਤੇਰਾ ਦਾ ਲੱਗ ਗਿਆ ਤੂੰ ਕਰ ਲਿਆ, ਓ, ਮੇਰਾ ਦਾ ਲੱਗਾ ਮੈਂ ਕਰ ਲਿਆ। ਬਸ ਬਸ, ਕਿੱਧਰ ਗਿਆ? ਆਪੋ ਆਪਣੇ ਦਾ ਤੇ ਰਹਿੰਦੇ ਆ। ਹਾਂ, ਹਾਂ। ਇਹ ਗੱਲ ਨਹੀਂ ਤਾਂ ਹੁਣ ਮੇਰਾ ਕੀ ਥੁੜਿਆ ਹੋਇਆ, ਹਾਂ ਇੱਥੇ ਤੁਹਾਨੂੰ ਸਲਾਮ ਕਰ ਜਾਂਦਾ। ਹਾਂ, ਆਸ਼ਕਲੀ ਦੇ ਜਾਨਾ ਰੋਜ਼ ਰੋਜ਼ ਦੂਏ ਦਿਨ। ਫਿਰ ਬਾਬੇ ਰਹਿਮੇ ਦੇ ਉਹ ਫਿਰ ਭਰਾ ਹਾਜੀ ਦੇ ਚਲਾ ਗਿਆ। ਹਾਂ ਹੈਂ ਉੱਥੋਂ ਫਿਰ ਮਿਲਦਾ ਅੰਦਰ ਨੂੰ ਹੂੰ, ਮਿਲਦਾ ਸਾਰਿਆਂ ਨੂੰ ਮਿਲ ਕੇ ਤੇ ਫਿਰ ਸ਼ਾਮ ਨੂੰ ਘਰ ਆਉਣਾ। ਵਾਹ ਵਾਹ, ਹੋਰ ਮੇਰਾ ਕੀ ਥੁੜਿਆ ਹੋਇਆ। ਹਾਏ ਹਾਏ ਹਾਏ। ਹਾਂ। ਬਾਬਾ ਜੀ ਕਹਿੰਦੇ ਮੈਂ ਦਿਹਾੜੀ 'ਚ ਜਿਹੜੇ ਬੰਦਿਆਂ ਨੂੰ ਮਿਲਣਾ ਉਹਨਾਂ ਦਾ ਪਤਾ ਕਰਕੇ ਤੇ ਜ਼ਰੂਰ ਆਉਣਾ, ਵੀ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ, ਨਾ ਮੇਰੀ ਕਿਸੇ ਨੂੰ ਲੋੜ ਆ, ਪਰ ਫਿਰ ਵੀ ਮੈਂ ਮੱਥੇ ਲੱਗਦਾ। ਮਿਲ ਕੇ ਆਉਣਾ ਜੀ, ਮਿਲ ਕੇ ਬਿਲਕੁਲ ਨਾ ਹੋਊਗਾ ਝੱਟ ਖੜੇ ਹੋ ਜਾਈਦਾ ਹਾਂ ਹੈ। ਹੂੰ, ਜਦ ਮਿਲਿਆ ਅਗਲਾ ਮਿਲ ਕੇ ਤਾਂ ਫਿਰ ਆ ਜਾਈਦਾ। ਫਿਰ ਆ ਜਾਂਦਾ। ਹਾਂ। ਹੋਰ ਭਾਈ ਹੈ ਵੀ ਕੀ ਇੱਥੇ ਕੱਖ ਨਹੀਂ। ਹਾਏ 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 ਹਾਂ। ਹਾਏ ਹਾਏ। ਇਹ ਵੀ ਅੱਜ ਇਹ ਕੋਈ ਲੈ ਗਿਆ ਹੂੰ, ਹੈਗੀ ਆ, ਤੇ ਜੇ ਨਹੀਂ ਤਾਂ ਨਾ ਸੀ। ਹਾਂ ਕਦੀ ਕਦੀ ਨਾ ਇਹ ਕਿਤਾਬਾਂ ਪੜ੍ਹਿਆ ਕਰੋ, ਜਿਹੜੀ ਕਿਤਾਬ ਅਸੀਂ ਪੜ੍ਹ ਰਹੇ ਹਾਂ ਨਾ ਅੱਜ। ਕਦੀ ਕਦੀ ਤੁਹਾਡਾ ਟਾਈਮ ਲੱਗੇ ਨਾ, ਪਰ ਇਹ ਕਿਤਾਬ ਪੜ੍ਹਨ ਦਾ ਤੁਹਾਨੂੰ ਮੈਂ ਢੰਗ ਦੱਸਦਾ। ਜਦੋਂ ਕੋਈ ਬਜ਼ੁਰਗ ਇਕੱਲਾ ਬੈਠਾ ਹੋਵੇ, ਇਹ ਨਾ ਦੇਖੋ ਵੀ ਇਹ ਮਾੜੇ ਘਰ ਦਾ, ਇਹ ਤਕੜੇ ਘਰ ਦਾ, ਨਾ। ਬਾਜੇ ਟਾਈਮ ਬਜ਼ੁਰਗ ਇੱਕ ਪੂਰੀ ਕਿਤਾਬ ਹੁੰਦਾ, ਬੋਲਦੀ ਕਿਤਾਬ ਹੁੰਦਾ। ਉਹ ਚਾਹੇ ਕਿਸੇ ਵੀ ਹੋਵੇ, ਬਰਾਦਰੀ 'ਚ ਹੋਵੇ, ਗਰੀਬ ਹੋਵੇ, ਪਰ ਤੁਸੀਂ ਉਸ ਕਿਤਾਬ ਨੂੰ ਇਕੱਲੇ ਬੈਠੇ ਨੂੰ ਜ਼ਰੂਰ ਪੜ੍ਹੋ। ਤੁਹਾਨੂੰ ਐਸਾ ਕੁਝ ਲੱਭੂਗਾ। ਹੁਣ ਅਸੀਂ ਹਜੇ ਕਿਤਾਬ ਦੇ ਪਹਿਲੇ ਵਰਕਿਆਂ 'ਤੇ ਆ, ਤੇ ਤੁਸੀਂ ਦੇਖ ਲਓ ਵੀ ਕਿਹੜੀਆਂ ਗੱਲਾਂ ਤੁਹਾਡੇ ਤੱਕ ਪਹੁੰਚੀਆਂ, ਜਿਹੜੀਆਂ ਇਹ ਗੱਲਾਂ ਸੁਣਨ ਨੂੰ ਕੰਨ ਤਰਸ ਗਏ। ਏਡੇ ਤਵੱਕਲ ਦੀ ਤੇ ਇਹ ਬੰਦਿਆਈ ਦੀਆਂ ਗੱਲਾਂ ਲੱਭਦੀਆਂ ਹੀ ਨਹੀਂ, ਕੰਨ ਤਰਸੇ ਪਏ ਆ ਵੀ ਏਡੇ ਸਬਰ ਸ਼ੁਕਰ ਵਾਲੀਆਂ ਗੱਲਾਂ, ਸਬਕ ਵਾਲੀਆਂ ਗੱਲਾਂ। ਤੇ ਇਹ ਅਸੀਂ ਵੀ ਅੱਜ ਕਿਤਾਬ ਪੜ੍ਹ ਰਹੇ ਹਾਂ, 100 ਸਾਲ ਪੁਰਾਣੀ ਕਿਤਾਬ ਪੜ੍ਹ ਰਹੇ ਹਾਂ। ਬੰਦੇ ਤਾਂ ਦੁਨੀਆ ਕਿਤਾਬਾਂ ਪੜ੍ਹਦੇ ਆ, ਇਹ ਬੋਲਦੀਆਂ ਕਿਤਾਬਾਂ ਕੋਲੋਂ ਸੁਣੋ, ਤੁਹਾਨੂੰ ਪਤਾ ਲੱਗੇ ਜ਼ਿੰਦਗੀ ਜਿਨ੍ਹਾਂ ਨੇ ਨੰਗਾ ਲਈ, ਹੱਡ ਬੀਤੀਆਂ, ਜੱਗ ਬੀਤੀਆਂ ਨਹੀਂ, ਹੱਡ ਬੀਤੀਆਂ ਸੁਣਨ ਨੂੰ ਲੱਭਣਗੀਆਂ, ਜਿਹੜੀਆਂ ਅੱਜ ਤੁਹਾਨੂੰ ਅਸੀਂ ਸੁਣਾ ਰਹੇ ਹਾਂ। ਬਾਬਾ ਜੀ ਤੁਸੀਂ ਭਲਵਾਨੀ ਵੀ ਕਰਦੇ ਰਹੇ? ਨਹੀਂ ਐਵੇਂ ਝੂਠ ਨਹੀਂ ਮਾਰਨਾ। ਅੱਛਾ ਨਾ, ਕੋਈ ਨਹੀਂ ਕੀਤੀ। ਅੱਛਾ ਕੀਤੀ। ਜਵਾਨੀ ਚ ਕੀ ਖੇਡ ਫਿਰ ਜਵਾਨੀ 'ਚ ਕਿਹੜੀ ਖੇਡ ਕਰਦਾ ਰਿਹਾ? ਕੋਈ ਵੀ ਨਹੀਂ, ਅੱਛਾ ਬਸ ਆਹੀ ਯਾਰ ਸੱਜਣ ਬਸ ਰੱਖੇ। ਨਹੀਂ, ਮੇਰਾ ਅੱਬਾ ਦੱਸਦਾ ਸੀ ਵੀ ਕਹਿੰਦੇ ਤੂੰ ਕੰਮ ਬਹੁਤ ਕਰਿਆ। ਕੰਮ ਤਾਂ ਮੈਂ ਇੰਨਾ ਕਰਿਆ, ਕਹੇ ਰੱਬ ਦਾ ਨਾਂ। ਹਾਂ ਮੈਂ ਤੁਹਾਨੂੰ ਦੱਸਾਂ, ਹਾਂ ਹੜ ਵੱਧਦਾ ਸੀ ਮੈਂ, ਹਾਂ 500 ਰੁਪਈਆ ਸ਼ਾਮ ਨੂੰ ਲਿਆਉਣਾ, ਹੂੰ। 1000 ਸਵੇਰੇ ਲਿਆਉਣਾ, ਵਾਹ ਵਾਹ ਵਾਹ। ਲਿਆ ਕੇ ਘਰ ਦੇ ਲੈਣਾ, ਲੈ ਬਈ ਖਾਓ ਪੀਓ ਮੌਜਾਂ ਕਰੋ ਹੈਂ। ਹਾਂ ਤੇ ਬੰਦਾ ਹਾਲੀ ਰਿਹਾ। ਹਾਂ ਮੁੱਲ ਦੇ ਹਾਂ, ਢੱਗੇ ਕਿਹੜੇ ਸੀ ਦੇਖੋ? ਢੱਗੇ ਦਾ ਕਿਆ ਕਹਿਣਾ ਜੀ। ਹਾਏ, ਹਾਂ, ਢੱਗੇ ਬਹੁਤ ਵਾਧੂ ਸੀ। ਦੇਸੀ? ਹਾਂ, ਦੇਸੀ ਸੀਗੇ। ਹਾਂ, ਸਿੰਘਾਂ ਵਾਲੇ? ਮਿਲ ਨੂੰ ਲੈ ਜਾਂਦਾ ਹੁੰਦਾ ਸੀ ਮੈਂ, 100 ਮਣ, 110 ਮਣ, 120 ਮਣ ਲੱਦ ਕੇ ਮਿਲ ਨੂੰ ਸਿੱਧਾ ਕਰ ਦੇਣਾ। ਹਾਂ ਹਾਂ ਹਾਂ, 1000 ਰੁਪਈਆ ਬੋਝੇ 'ਚ ਪਾ ਕੇ ਤੇ ਆਰਾਮ ਨਾਲ ਮੁੜ ਗਿਆ। ਕਹਿੰਦਾ ਵੀ ਰੇੜੇ ਦੇ ਉੱਤੇ 120 ਮਣ ਗੰਨਾ ਮਿੱਲ ਦੇ ਵਿੱਚ ਲਿਜਾਂਦਾ ਰਿਹਾ। ਹਾਂ, ਜਿਹੜੇ ਬੰਦੇ ਜ਼ਿਮੀਦਾਰ ਆ ਉਹਨਾਂ ਨੂੰ ਸਵਾਦ ਆਇਆ ਹੋਣਾ ਗੱਲ ਦਾ, ਵੀ ਕੈਸੇ ਤਕੜੇ ਢੱਗੇ ਤੇ ਕੈਸਾ ਤਕੜਾ ਗੱਡਾ ਸੀ ਇਹਦਾ ਜਿਹਦੇ ਤੇ ਲਿਜਾਂਦਾ ਰਿਹਾ। ਤੇ ਗੱਲ ਸੱਚੀ ਆ। ਮੇਰਾ ਅੱਬਾ ਦੱਸਦਾ ਵੀ ਇਸ ਬੰਦੇ ਨੇ ਬੜੀ ਮਿਹਨਤ ਕਰੀ, ਬੜਾ ਪੈਸਾ ਕਮਾਇਆ, ਤੇ ਆਪਣਾ ਬਹਿ ਕੇ ਫਿਰ ਖਾਇਆ ਵੀ ਅਗਲੇ ਨੇ। ਆਪ ਵੀ ਮौज ਕਰੀ ਆ, ਆਪ ਦੇ ਘਰ ਵਾਲਿਆਂ ਨੂੰ ਵੀ ਕਰਾਈ, ਭਰਾਵਾਂ ਨੂੰ, ਭੈਣਾਂ ਨੂੰ। ਓਏ ਵਿਚਾਰੇ ਸਾਰੇ ਹੱਥਾਂ ਦੇ ਜੰਮੇ, ਹਾਂ ਮੈਂ ਤੈਨੂੰ ਦੱਸਾਂ। ਹਾਂ ਹਾਂ ਸ਼ੌਂਕੀ ਹੁੰਦਾ ਸੀ, ਆਸ਼ਕਲੀ ਹੁੰਦਾ ਸੀਗਾ। ਉਹ ਵਿਚਾਰੇ
ਉਹ ਤਾਂ ਲੱਗ ਲੂੰਗੇ। ਹਾਂ ਹਾਂ ਹਾਂ। ਅੱਛਾ, ਜ਼ਿੰਦਗੀ ਦੇ ਵਿੱਚ ਬੰਦੇ ਨੂੰ ਦੁੱਖ ਸੁੱਖ ਤਾਂ ਆਉਂਦੇ ਆ ਹਾਂ ਵੀ ਬੰਦੇ ਨੂੰ ਕੋਈ ਚੇਤੇ ਰਹਿ ਜਾਂਦਾ ਕਿ ਫਲਾਣਾ ਸੁੱਖ ਬੜਾ ਸੀ ਤੇ ਫਲਾਣਾ ਦੁੱਖ ਬੜਾ ਸੀ। ਤੇ ਕੋਈ ਨਹੀਂ, ਕੋਈ ਦੁੱਖ ਨਹੀਂ ਰਿਹਾ ਹਾਏ ਹਾਏ, ਮੈਨੂੰ, ਅੱਲਾ ਦੀ ਰਹਿਮਤ ਰਹੀ ਹੈ। ਸ਼ੁਕਰ ਹਾਂ ਸ਼ੁਕਰ। ਕੋਈ ਐਂ ਕਰਕੇ ਗੋਡਾ ਵੀ ਨਹੀਂ ਦੁਖਿਆ। ਸੁਭਾਨ ਅੱਛਾ, ਹਾਂ ਤੇ ਬੜੀ ਰੱਬ ਦੀ ਰਹਿਮਤ ਹੈ। ਮੈਂ ਕਿਹਾ ਮਾਸ਼ਾਅੱਲਾ, ਅੱਲਾ ਤੰਦਰੁਸਤੀ ਦੇਈ ਰੱਖੇ ਤੈਨੂੰ। ਹਾਂ ਏਦਾਂ ਹੀ। ਤੰਦਰੁਸਤੀ ਹਜ਼ਾਰ ਨੇਮਤ। ਹਾਂ 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 ਬਸ ਆ ਇੰਨੀ ਕੁ ਜ਼ਰੂਰ ਕਰਦਾ ਉਹਨਾਂ, ਮਿਲਦਾ ਮੁਲਦਾ ਮੈਂ ਸਾਰਿਆਂ ਨੂੰ ਆ। ਬਸ ਆਹੀ ਤੰਦਰੁਸਤੀ। ਹਾਂ, ਸਾਰਿਆਂ ਨੂੰ ਮਿਲ ਕੇ ਹੂੰ ਫਿਰ ਉਹਨਾਂ ਘਰ ਨੂੰ। ਹੂੰ। ਅਜੇ ਵੀ ਟੁਰਦਾ, ਟੁਰ ਕੇ ਜਾਂਦਾ। ਬਾਬਾ ਜੀ ਤੁਰ ਕੇ ਜਾਂਦੇ ਆਂਦੇ ਆ ਪੂਰੇ ਪਿੰਡ ਦੇ ਵਿੱਚ, ਤੇ ਰੱਬ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ। ਤੁਰ ਕੇ ਤੇ ਹੋਰ ਉੱਥੇ ਮੋਟਰਸਾਈਕਲ ਵੀ ਹੈਗਾ ਆਪਣਾ, ਪਰ ਨਾ ਆਪਾਂ ਕਦੇ ਨਹੀਂ ਕਿਹਾ, ਚੁੱਪ ਕਰਕੇ ਰੇਟ ਜਾਈਦਾ। ਮੋਟਰਸਾਈਕਲ ਚਲਾ ਲੈਣਾ? ਮੈਂ ਨਾ ਅੱਛਾ ਚਲਾ ਲੈਣਾ ਤੇ ਚਲਾਇਆ ਕਦੇ ਨਹੀਂ। ਅੱਛਾ, ਚਲਾਇਆ ਕਦੇ ਨਹੀਂ। ਹਾਂ ਤੇ ਜਿਹੜਾ ਇੱਕ ਤਾਂ ਤੂੰ ਹਲ ਵਾਂਦਾ ਰਿਹਾ ਢੱਗਿਆਂ ਨਾਲ, ਹਾਂ ਤੇ ਕਮਾਦ ਵੀ ਪੀੜਦਾ ਸੀ? ਕਮਾਲ। ਹਾਂ। ਹਾਂ ਗੁੜ ਬਣਾਉਂਦੇ ਰਹੇ? ਆਹੋ ਕਾਰੀਗਰ ਆ ਗੁੜ ਦਾ? ਗੁੜ ਬਣਾ ਲਈਦਾ। ਲਾਈਏ ਵੇਲਣਾ ਐਤਕੀ? ਲਾ ਲਓ, ਵਾਹ, ਉਹ ਕਹਿੰਦਾ ਆ ਜਾਓ ਹਾਂ। ਮੈਦਾਨ 'ਚ। ਟਾਈਮ ਦੇਊਗਾ। ਆਪਾਂ ਬਣਾ ਲਿਆ ਕਰਾਂਗੇ। ਲੈ ਗੁੜ ਕਹੇਗਾ, ਸ਼ੱਕਰ ਕਹੇਗਾ, ਖੰਡ ਕਹੇਗਾ, ਹਾਏ ਹਾਏ ਹਾਏ। ਹੈ ਇਹ ਸਾਰੇ ਆਪਾਂ ਕਰ ਲਈਦੇ ਆ। ਆਪਾਂ ਇਹ ਕਰਾਂਗੇ ਹੁਣ। ਐਤਕੀ ਬਣਾਵਾਂਗੇ ਦੇਸੀ ਖੰਡ ਤਾਂ ਜ਼ਰੂਰ ਬਣਾਵਾਂਗੇ। ਦੇਸੀ ਖੰਡ ਜਿਹੜੀ ਆ ਨਾ ਉਹ ਤਾਂ ਉਹ 72 ਹੁੰਦਾ। 72 ਹੁੰਦਾ। ਹਾਂ ਬਾਬਾ ਤਾਰਿਆ, ਤਾਰ ਕੇ ਤੇ ਗਾਂਡੇ 'ਚ ਪਾ ਕੇ ਰੰਬਾ ਪਵਾਈ ਗਏ। ਹਾਂ ਜਦ ਟਰ ਗਿਆ ਹੂੰ, ਉਦੋਂ ਰੱਖ ਲਿਆ, ਹੂੰ। ਰੱਖ ਕੇ ਤਾਂ ਫਿਰ ਪੇਸੀਆਂ ਲਾਤੀਆਂ ਹਾਂ ਐਡੀਆਂ ਐਡੀਆਂ। ਵਾਹ 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 ਵਾਹ। ਹਾਂ ਇਹ ਦੰਦ ਹੈਗੇ ਤੇਰੇ? ਨਹੀਂ ਇੱਕੋ ਹੀ ਆ। ਹਾਂ ਇਹ ਇਕੱਲਾ ਹੀ ਆ ਦੰਦ ਹਾਂ, ਉਤਲੇ? ਹਾਂ ਨਹੀਂ ਉੱਤੇ ਕੋਈ ਨਹੀਂ, ਫਿਰ ਰੋਟੀ ਕਿੱਦਾਂ ਖਾਣਾ? ਬਸ ਇਸਦੇ ਨਾਲ। ਇੱਕ ਨਾਲ? ਹਾਂ ਇੱਕ ਨਾਲ ਰੋਟੀ ਕਿਵੇਂ ਖਾਈ ਜਾਣਾ? ਖਾਲੀ ਲਈ। ਇੱਕ ਦੰਦ ਨਾਲ ਖਾਈ ਜਾਂਦਾ। ਤੇ ਗੁੜ ਖਾ ਲੈਣਾ ਹੁਣ? ਹੋਰ ਹਰ ਸ਼ਾਇਦ ਤੈਨੂੰ ਦੱਸਿਆ ਵੀ ਕੋਈ ਵੀ ਨਹੀਂ ਛੱਡੀ ਦੀ। ਅੱਛਾ ਮਾਸ਼ਾਅੱਲਾ, ਹਾਂ। ਚੱਲ ਚੰਗਾ। ਇੱਕ ਪਰੌਠਾ ਪਕਾ ਲੈਂਦੇ ਆ, ਹਾਂ ਹਾਂ। ਬਸ ਇੱਕ ਖਾਣਾ ਹੁੰਦਾ ਮੈਂ। ਮੋਟਾ? ਹਾਂ ਤੇ 1:30 ਕੇ ਸ਼ਾਮ ਨੂੰ। ਹਾਂ ਤੇ ਅੱਲਾ ਦੀ ਰਹਿਮਤ ਹੈ। ਮੈਂ ਕਹਾ ਇਹ ਤਾਂ ਅੱਲਾ ਦੀ ਰਹਿਮਤ ਕੋਈ ਹੀ ਹੈ। ਤਕਲੀਫ ਨਹੀਂ, ਕੋਈ ਲੈਣਾ ਨਹੀਂ, ਕੋਈ ਲੈਣਾ ਨਹੀਂ। ਇਹ ਤਾਂ ਅੱਲਾ ਦੀ ਰਹਿਮਤ ਹੀ ਹੈ ਜਿਹੜਾ ਇੱਕ ਹਾਂ। ਦੰਦ ਨਾਲ ਬੰਦਾ ਰੋਟੀ ਖਾ ਲੈਂਦਾ ਹਜੇ ਵੀ, ਨਹੀਂ ਤੇ ਬੰਦਿਆਂ ਕੋਲ ਤਾਂ ਬੱਤੀਆਂ ਨਾਲ ਨਹੀਂ ਖਾ ਹੋ ਰਹੀ। ਐਸੇ ਪਰਹੇਜ ਲੱਗ ਗਿਆ। ਪਰਹੇਜ ਲੱਗ ਗਏ ਐਸੇ। ਇਹ ਰੱਬ ਦੀ ਰਹਿਮਤ ਹੀ ਹੈ, ਸੱਚਾ ਬਾਬਾ, ਇਹ 'ਚ ਝੂਠ ਕੋਈ ਨਹੀਂ। ਬੜੇ ਅੱਲਾ ਦੀ ਰਹਿਮਤ ਹੈ। ਮੈਂ ਕਹਾ ਭਾਈ ਹੂੰ। ਸ਼ੁਕਰ ਆ ਉਹਦਾ। ਹਾਂ ਤੇ ਮੁੱਲ ਦੇ ਹਲ ਵਾਂਦਾ ਸੀ ਆਪ ਦਾ, ਜ਼ਿਮੀਂਦਾਰਾ ਵੀ ਕੀਤਾ? ਆਪਣਾ ਵੀ। ਅੱਛਾ। ਹਾਂ ਆਪਣਾ ਬੜਾ ਕੀਤਾ। ਹੂੰ ਹਾਂ। ਮੁੱਲ ਦੇ ਵੀ ਆਪਣੇ ਨਵੇੜ ਕੇ ਤੇ ਉਧਰ ਨੂੰ ਹੋ ਜਾਣਾ। ਹਾਂ। ਹਾਂ ਟੱਗੇ ਭਜਾਉਂਦਾ ਰਿਹਾ? ਢੱਕੇ ਹਾਂ ਅੱਛਾ। ਹਾਂ 2-3 ਕੱਪ ਪਏ ਆ। ਟੱਗਿਆਂ ਦੇ? ਹਾਂ ਬਾਬੇ ਦੇ। ਅੱਛਾ, ਜਿਹੜੇ ਤੂੰ ਜਿੱਤੇ ਸੀ? ਹਾਂ ਇੱਥੇ ਕੋਟਾਂ 'ਚ ਵੀ ਜਾਂਦਾ ਰਿਹਾ ਹਾਂ ਹੈ, ਹਾਂ ਤੇ ਇੱਧਰ ਨੂੰ ਕਰਕੇ ਕੋਟਾਂ ਤੋਂ ਗਾਹਾਂ ਨੂੰ ਕਰਕੇ ਨਾ ਹਾਂ ਉੱਥੇ ਭਜਾਉਂਦੇ ਹੁੰਦੇ ਸੀ। ਉੱਥੇ ਵੀ ਭਜਾਏ ਆ ਮੈਂ। ਹਾਂ। ਸੁਹਾਗਿਆਂ 'ਚ? ਨਾ ਨਾ ਹੂੰ। ਗੱਡੀ 'ਚ। ਲੱਕੜ ਦੀ ਗੱਡੀ ਰੇੜੀ 'ਚ? ਆਹੋ ਰੇਹੜੀ। ਉਦੋਂ ਇੱਕ ਸਵਾਰ ਬਹਿੰਦਾ ਸੀ ਕਿ ਦੋ ਸਵਾਰ ਬਹਿੰਦੇ ਸੀ? ਭਾਵੇਂ ਇੱਕ ਬਿਠਾ ਲਾ ਭਾਵੇਂ ਦੋ। ਅੱਛਾ ਮੈਂ ਤਾਂ ਇਕੱਲਾ ਹੀ ਹੁੰਦਾ ਸੀ। ਅੱਛਾ। ਹਾਂ ਇੱਕ ਵਾਰੀ ਡਿੱਗ ਗਿਆ ਮੈਂ, ਹਾਂ ਆ ਬੱਲੋਆਂ ਨੇ ਅੱਛਾ। ਭਜਾਈ ਗੱਡੀ ਹਾਂ ਤੇ ਉੱਤੋਂ ਡਿੱਗ ਪਿਆ। ਓਹੋ। ਮੈਂ ਗੇੜਾ ਖਾ ਕੇ ਹੇਠਲੇ ਪਾਸੇ ਲੱਗ ਗਿਆ। ਹਾਂ ਆ ਇਹਦੇ ਤਰ੍ਹਾਂ? ਹਾਂ ਚਿਮੜ ਗਿਆ। ਹੇਠਾਂ ਕਹਿਣ ਲੱਗੇ ਲੈ ਵੀ ਉਹ ਬੰਦਾ ਮਰ ਗਿਆ, ਬੰਦਾ ਮਰ ਗਿਆ, ਬੰਦਾ ਡਿੱਗ ਗਿਆ। ਹਾਂ। ਮਾਮਾ ਨਿਕਲੇ ਨੇ ਹੇਠੋਂ ਨਿਕਲਿਆ। ਹਾਂ ਹਾਂ ਵਾਹ ਵਾਹ ਵਾਹ। ਮੌਤ ਨੂੰ ਤਾਂ ਛੂ ਛੂ ਕੇ ਬਾਬਾ ਆਉਂਦਾ ਤੇ ਰਿਹਾ। ਕੋਈ ਨਹੀਂ ਅੱਲਾ ਦੀ ਰਹਿਮਤ ਰਹੀ ਆ। ਹਾਂ ਹਾਂ
ਐਵੇਂ ਕਹਾਂ ਇਹ 85 85 ਵਾਲੇ ਤੇ ਹੂੰ ਇਹ ਬੱਲੋ ਆਣੇ ਵਾਲੇ ਇਹ ਸਾਰੇ ਡਰਦੇ ਸੀ ਮੇਰੇ ਕੋਲ ਵਾਲੇ, ਹਾਂ ਨੇੜੇ ਨਹੀਂ ਲੱਗਦੇ ਸੀ। ਹਾਂ ਤੇ 85 ਸਾਡੇ ਲਾਗੇ ਪਿੰਡ ਹੈ ਜੀ, ਉੱਥੇ ਵੀ ਬੜਾ ਤੇ ਸ਼ੌਕ। ਜੁੱਟ ਮੇਰੇ ਕੋਲ ਚੰਗਾ ਸੀਗਾ, ਚੰਗਾ। ਹਾਂ ਇੱਕ ਪੇਲੇ ਰੰਗ ਦਾ ਸੀ, ਇੱਕ ਸਾਵਾ ਸੀ, ਅੱਛਾ ਆਪਣੇ ਸਾਨ ਦਾ, ਅੱਛਾ ਜਿਹੜਾ ਕਦੇ ਹੁੰਦਾ ਸੀ। ਹਾਂ 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 ਉਹਦਾ ਸੀ ਸਾਵਾ, ਹੂੰ ਤੇ ਪਹਿਲਾਂ ਮੈਂ ਝੋਕ ਤੋਂ ਲਿਆਇਆ ਸੀ। ਅੱਛਾ ਹਾਂ ਹਾਂ ਅੱਛਾ ਤੇਰੇ ਯਾਦ ਆ ਇੱਥੇ ਇੱਕ ਬੰਦੇ ਨੇ ਅੱਧਾ ਮੁਰੱਬਾ ਦੇ ਕੇ ਢੱਗਿਆਂ ਦੀ ਜੋਗ ਲਈ ਸੀ? ਉਹ ਬੱਲਮ ਸੀਗਾ। ਕਾਲੇ ਹੋਰਾਂ ਦਾ ਪਿਓ ਸੀ? ਹਾਂ ਕਾਲਾ ਨੂਰਾ। ਨੂਰੇ ਦਾ ਪਿਓ। ਹਾਂ ਉਹ ਜੀ ਸਾਡੇ ਪਿੰਡ 'ਚ ਇਹ ਮਸ਼ਹੂਰ ਗੱਲ ਆ। ਤੇ ਉਹ ਜਿਹੜਾ ਅੱਧਾ ਹੁਣ ਉਹ ਮੇਰਾ ਖਿਆਲ ਆ 65 ਚਲੇ ਗਏ ਆ। ਹਾਂਜੀ ਉਹ ਫੌਤ ਹੋ ਗਏ ਦੋਵੇਂ, ਦੋਨੋਂ ਹੀ। ਦੋਨੋਂ ਹੀ ਫੌਤ। ਅੱਛਾ ਹਾਂ ਮੈਂ ਯਾਰ ਅੱਗੇ ਗਿਆ ਸੀਗਾ, ਕਾਫੀ ਚਿਰ ਹੋ ਗਿਆ, ਹੂੰ ਤੇ ਮੈਨੂੰ ਸਮੁੰਦਰੀ ਮਿਲਿਆ ਸੀ। ਹਾਂ 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 ਉਹ ਗਾਉਂਦਾ ਵੀ ਸੀ। ਆਹੋ ਹਾਂ ਕਾਲਾ ਗਾਉਂਦਾ ਹੁੰਦਾ। ਕਾਲਾ ਗਾਉਂਦਾ ਸੀਗਾ ਤੇ ਕਿੰਗ ਵਜਾਉਂਦਾ ਸੀ। ਹਾਂ ਕਿੰਗ ਵਜਾਉਂਦਾ ਸੀ। ਕਿੰਗ ਸਾਦੇ ਨੂੰ ਘੜੇ ਨੂੰ ਘੜਾ ਵਜਾਉਂਦਾ ਸੀ, ਬੜਾ ਸੋਹਣਾ। ਆਲਮ ਲੁਹਾਰ ਵਰਗੀ ਆਵਾਜ਼ ਸੀ। ਬੜੇ ਸੋਹਣੇ ਖੜਜਾਂ ਕੀਤੇ ਆ ਬਾਈ, ਐਵੇਂ ਕਹਾਂ। ਵਾਹ ਵਾਹ ਹਾਂ। ਖੜਗੰਜ ਕੀਤੇ ਜੀ। ਬਾਬਾ ਜੀ ਹਾਂਜੀ 40 ਸਾਲ ਤੋਂ ਬਾਅਦ ਨਜ਼ਰ ਕਮਜ਼ੋਰ ਹੋ ਜਾਂਦੀ ਆ, ਨਜ਼ਰ ਦਾ ਕਿਵੇਂ ਆ, ਸਹੀ ਆ? ਉਹ ਪੁੱਛਦਾ ਵੀ, ਕਹਿੰਦਾ ਵੀ ਇਹ ਅੱਖਾਂ ਨਜ਼ਰ ਕਮਜ਼ੋਰ ਆ, ਠੀਕ ਆ? ਕੋਈ ਨਹੀਂ, ਠੀਕ ਆ। ਆ ਉੱਚਾ ਦਰਖਤ ਨਹੀਂ ਖੜਿਆ ਆਹੋ ਸਾਰਿਆਂ ਤੋਂ, ਹਾਂ ਹਾਂ ਉਹ ਤੋਂ ਤਾਂ ਹੀ ਠੀਕ ਠਾਕ ਆ। ਤੇ ਨੇੜੇ ਵੀ ਪੜ ਲੈਂਦਾ? ਅੱਲਾ ਦੀ ਰਹਿਮਤ ਆ, ਕੋਈ ਨਹੀਂ। ਹਾਂ ਲਿਖਿਆ ਪੜ ਲੈਂਦਾ ਨੇੜੇ ਵਾਲਾ? ਲਾਗੇ ਵਾਲਾ ਵੀ ਨੇੜੇ ਵਾਲਾ। ਹੈਂ? ਇਹ ਤਾਂ ਦੂਰ ਦੀ ਹੋ ਗਈ ਨਾ, ਹਾਂ ਨੇੜੇ ਦੀ। ਨੇੜੇ ਵੀ ਠੀਕ ਆ। ਆ ਪਿਆ, ਆ ਤੂੰ ਬੈਠਾ, ਆ ਸੂਫੀ ਆ। ਵਾਹ ਵਾਹ ਵਾਹ। ਵਾਹ ਬਈ ਵਾਹ। ਸੂਫੀ ਜੀ ਉਸਮਾਨ ਸਾਹਿਬ ਨੂੰ ਕਿਹਾ, ਉਸਮਾਨ ਸਾਹਿਬ ਦੀ ਦਾੜੀ ਉਹ ਆ ਬੜੀ ਮਾਸ਼ਾ। ਅੱਲਾ ਦੀ ਰਹਿਮਤ ਆ ਭਾਈ, ਐਵੇਂ ਕਹਾਂ। ਹਾਂ ਆਹੋ ਸ਼ੁਕਰ ਆ ਹਾਂ। ਇਸ ਤੋਂ ਅੱਗੇ ਕਿਹੜੀ ਰਹਿਮਤ ਹੋਣੀ। ਸ਼ੁਕਰ ਕਰੀਦਾ ਉਹਦਾ। ਬਾਬਾ ਜੀ ਨੇ ਨਾ ਹਾਂ ਨੈਗੇਟਿਵ ਚੀਜ਼ਾਂ ਨੂੰ ਨਾ ਮਾਈਨਸ ਹੀ ਕਰ, ਮਾਨਸ ਉਹਨੇ ਕਿਹਾ ਨਹੀਂ। ਤੂੰ ਸ਼ੁਕਰ ਦਾ ਕਲਮਾ ਆਦਾ ਦਾ। ਜਿਹੜੇ ਸਾਡੇ ਬਜ਼ੁਰਗ ਸੀ ਨਾ, ਉਹਨਾਂ 'ਚ ਗੱਲ ਹੀ ਮੁਸਬਤ ਸੀਗੀ, ਹਾਂ ਮਨਫੀ ਗੱਲ ਨਹੀਂ ਕਰਦੇ। ਚੰਗਾ ਮਾੜਾ ਸੋਚਣਾ ਹੀ ਨਹੀਂ, ਮਾੜਾ ਕਹਿਣਾ ਹੀ ਨਹੀਂ, ਮਾੜਾ ਬੋਲਣਾ ਹੀ ਨਹੀਂ। ਗੱਲ ਇਹ ਹੈ। ਮੈਂ ਰਾਤ ਨੂੰ ਦਲਚੀਪੇ ਤੋਂ ਪਿੱਛੇ ਨਾ, ਹੂੰ ਇੱਥੋਂ ਰੇਹੜੀ ਤਕੜੀ ਹੁੰਦੀ ਸੀ ਮੇਰੀ, ਹਾਂ ਹਾਂ ਬਲਦ ਵੀ ਚੰਗੇ ਸੀ, ਮਾਸ਼ਾ ਤੇ ਵਾਹਕਦੇ ਨੇ ਮਿਲ 'ਚ ਘੇਰ ਕੇ ਹਾਂ ਹਾਂ ਰਾਤੋਂ ਰਾਤ ਹੀ ਬੁੱਢੇ ਹੋ ਰਹੇ। ਵਾਹ ਬਈ ਵਾਹ ਵਾਹ। ਤੇ ਡਰ ਮੈਨੂੰ ਹੁੰਦਾ ਕੋਈ ਨਹੀਂ ਸੀ, ਬੰਦੂਕ ਮੈਂ ਰੇਹੜੀ ਦੇ ਹੇਠਾਂ ਬੰਨ੍ਹ ਲੈਂਦਾ ਹੁੰਦਾ। ਬੰਦੂਕ ਆਹੋ ਤੇ ਕਾਰਤੂਸ? ਕਾਰਤੂਸ ਹੀ ਬੁੱਝੇ ਜੀ। ਹਾਂ ਥੈਲੀ ਅੱਛਾ ਹੁੰਦੀ ਸੀ। ਇਹ ਤਾਂ ਨਜਾਮ ਹੁਣ ਡਾਕੂ ਵੀ- ਰਿਹਾ। ਹੁਣ ਵੀ ਹੈਗੀ ਆ, ਅੱਲਾ ਖੈਰ ਕਰੇ। ਹੁਣ ਬੰਦੂਕ ਕੋਲ ਆ? ਹਾਂ ਕਿੱਥੇ? ਉੱਥੇ ਘਰ ਅੱਛਾ ਘਰੇ ਆ। ਮੈਂ ਕਿਹਾ ਭਾਈ ਨਾਲ ਲਈ ਫਿਰਦਾ। ਨਹੀਂ ਨਾਲ ਐਡੀ ਹੁਣ 30 ਇੰਚ ਆ, ਅੱਛਾ ਉਹ ਕਿਹੜੀ ਆ ਭਲਾ, ਉਹ ਜਿਹੜੀ ਸਪੇਨ ਦੀ। ਬੱਲੇ ਹਾਂ ਸਪੇਨ ਮੁਲਕ ਆ ਇੱਕ? ਹਾਂ ਇੱਕ- ਅੰਗਰੇਜ਼ੀ ਅੰਗਰੇਜ਼ੀ ਆ। ਇਹ ਦਨਾਲੀ ਆ ਕਿ ਦੁਨਾਲੀ। ਹਾਏ ਹਾਏ ਦਗਾੜਾ ਜੀ, ਦਗਾੜਾ ਬੰਦੂਕ ਆ ਬਾਬੇ ਕੋ। ਬੱਲੇ ਬੱਲੇ। ਇਹ ਜਿਹੜਾ ਨਾ ਜੀ, ਜਿਹੜੇ ਬਾਬਾ ਜੀ ਨੇ ਗੱਲ ਕੀਤੀ ਹੈ, ਮੈਂ ਥੋੜ੍ਹੀ ਜਿਹੀ ਤੁਹਾਨੂੰ ਦੱਸ ਦੇਵਾਂ। ਸਾਡੇ ਪਿੰਡ ਤੋਂ ਜਿਹੜਾ ਗੰਨੇ ਦੀ ਮਿੱਲ ਆ ਨਾ ਜੀ, ਹੁਣ ਤਾਂ ਪੱਕੀਆਂ ਸੜਕਾਂ ਤੇ ਰੌਣਕਾਂ ਨਾ। ਜਿਸ ਟਾਈਮ ਉਹ ਦੀ ਉਦੋਂ ਕੱਚੀਆਂ ਹੀ ਹੁੰਦੀਆਂ ਸੀ, ਹੂੰ ਪੱਕੀਆਂ ਤਾਂ ਕੱਲ ਬਣੀਆਂ। ਗੱਲ ਬਣੀ ਹਾਂ ਹੁਣ ਤਾਂ ਕਿਸੇ ਥੋੜ੍ਹਾ ਲੱਗਾ, ਉਦਾਂ ਹੀ ਹਾਂ ਕਿਸੇ ਪੱਕੀ ਬਣੀ ਹੋਈ ਹੈ ਬਸ। ਹਾਂ ਪਹਿਲਾਂ ਕੱਚੀਆਂ ਹੀ ਹੁੰਦੀਆਂ ਸੀ। ਤੇ ਰੁੱਖ ਹੁੰਦੇ ਸੀ, ਜੰਗਲ। ਇੱਥੇ ਆਪਣੇ ਅੱਡੇ 'ਚ ਲੁੱਟ ਲੈਂਦੇ ਹੁੰਦੇ ਸੀ ਗੱਡਿਆਂ ਨੂੰ। ਓਹੋ ਗੱਡੇ ਲੈ ਕੇ ਆਉਣਾ ਨਾ ਤੂੰ, ਹੂੰ ਕਾਸੇ ਦਾ ਲੱਦਿਆ, ਮਗਰੋਂ ਮਲਕਦੇ ਨੇ ਲਾ ਲੈਣੇ। ਓਏ ਹੋਏ ਹੋਏ। ਐਦਾਂ ਹੁੰਦੀ ਸੀ ਇੱਥੇ। ਉਦੋਂ ਵੀ ਹੈਗੇ ਸੀ ਇਦਾਂ ਦੇ? ਹਾਂ ਉਹ ਹੂੰ ਤੇ ਅਸੀਂ ਤਾਂ ਐਦਾਂ ਕਰਦੇ ਹੁੰਦੇ ਸੀ। ਇੱਕ ਜਣਾ ਅੱਗੇ ਹੱਕੀ ਜਾਂਦਾ,
ਹੂੰ ਇੱਕ ਮਗਰਲੇ ਪਾਸੇ ਆ। ਅੱਛਾ 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 ਆਪਾਂ ਸਾਰੇ ਨਹੀਂ ਨੇੜੇ ਨਹੀਂ ਆਉਣਦੇ। ਹਾਂ ਹਾਂ, ਡਰ ਹੁੰਦਾ ਕੋਈ ਨਹੀਂ ਸੀ ਆਪਾਂ ਨੂੰ। ਹੂੰ ਤਾਂਦਲੇ ਨੂੰ ਚਲੇ ਜਾਣਾ, ਸਮੁੰਦਰੀ ਨੂੰ ਚਲੇ ਜਾਣਾ, ਹੂੰ ਕੰਜਵਾਣੀ, ਹੂੰ ਮਾਮੂ ਕਾਂਜਣ ਤੱਕ ਵੀ। ਅੱਛਾ ਹਾਂ ਬੜਾ ਸਫ਼ਰ ਬਣਦਾ। ਆਹੋ ਤੇ ਹੋਰ। ਅੱਛਾ ਮੈਂ ਰੇੜਾ ਵੀ ਬਣਵਾਇਆ ਇੱਕ ਸ਼ੌਕ ਨਾਲ, ਉਹ ਤੈਨੂੰ ਦਿਖਾਉਂਗਾ। ਤੂੰ ਛੋਟਾ ਬਣਵਾਇਆ ਹੋਣਾ। ਇੱਕ ਤਾਂ ਮੈਂ ਪੱਠਿਆਂ ਵਾਸਤੇ ਬਣਵਾਇਆ ਨਾ, ਮਾਮੂ ਕਾਂਜਨ ਦੀ ਜਿੱਥੋਂ ਮਸ਼ਹੂਰ ਬਣਾਉਂਦੇ ਆ, ਪੱਠਿਆਂ ਵਾਲਾ ਰੇੜਾ ਬਣਵਾਇਆ। ਅੱਛਾ, ਇੱਕ ਮੈਂ ਰੇੜਾ ਢੱਗੇ ਭਜਾਣ ਵਾਲਾ ਬਣਾਇਆ। ਭਜਾਉਣੇ ਵਾਲਾ। ਹਾਂ ਹਾਂ, ਉਹ ਤੈਨੂੰ ਦਿਖਾਉ। ਉਹ ਭਜਾਉਣ ਵਾਲਾ ਜਿਹੜਾ ਹੁੰਦਾ ਉਹ ਤਾਂ ਮਪਈਏ ਹੁੰਦੇ ਆ, ਉਹਦੇ 'ਚ ਹਾਂ। ਫੱਟੀਆਂ ਹੁੰਦੀਆਂ ਚਾਰ ਕੁ। ਨਾ ਨਾ ਹਾਂ, ਹੁਣ ਬੜਾ ਸੋਹਣਾ ਬਣਾਉਂਦੇ, ਮੈਂ ਸਟੀਲ ਦਾ ਬਣਵਾਇਆ ਹਾਂ। ਫਲੋਰ ਤੋਂ। ਅੱਛਾ, ਹਾਂ ਫਲੌਰ ਬਣਾਉਂਦੇ ਸੀਗੇ। ਹਾਂ ਹਾਂ, ਫਲੋਰ। ਤੇ ਇੱਕ ਮੈਂ ਬਲਦ ਲਿਆ ਦੇਸੀ, ਅੱਛਾ, ਹਾਂ ਨੀਲੇ ਰੰਗ ਦਾ, ਬੈੜਾ ਹਜੇ। ਚਲੋ ਅੱਲਾ ਕਰੇ ਹੋ ਜਾਊਗਾ ਕਦੇ। ਆਹੋ ਮੈਂ ਕਿਹਾ ਮੈਂ ਤੈਨੂੰ ਦਿਖਾਊਂ ਵੀ ਦੇਖੀ ਉਹ ਅੱਛਾ, ਉਹ ਭਜਾਣ ਵਾਸਤੇ ਲਿਆ। ਅੱਲਾ ਖੈਰ ਕਰੇ। ਅੱਲਾ ਫੇ ਖੈਰ। ਇੱਕ ਹੋਰ ਵੀ ਉਦੋਂ ਦਾ ਲੈ ਨਾ। ਅੱਛਾ ਹੋਰ ਲੈ ਲੈ, ਹਾਂ, ਦੋ ਕਰ ਲਈ ਹੈ। ਦੋ ਆਪਣੇ ਸਾਂਭ ਵੀ ਫਿਰ ਕਰਦਾ ਬੰਦਾ, ਤੇ ਦੂਸਰੇ ਆਪਣੇ ਹੁੰਦੇ ਆ ਦੋਵੇਂ। ਹਾਂ ਜਿਹੜੇ ਦੂਏ ਦਾ ਜੋੜ ਕੇ ਭਜਾਉਣਾ ਨਾ, ਉਹ ਨਾਲੇ ਹੇਰਾ ਫੇਰੀ ਕਰ ਲੈਂਦੇ ਆ। ਹੋ ਜਾਂਦਾ ਇਦਾਂ। ਤੇਰੇ ਵਾਲੇ ਨੂੰ ਰੋਕ ਲੈਣਾ, ਆਪਣੇ ਵਾਲੇ ਨੂੰ ਵਧਾਈ ਜਾਣਾ ਵਧਾਈ ਜਾਣਾ। ਹਾਂ, ਕਹਿਣਾ ਮੈਂ ਤੇਰੇ ਵਾਲਾ ਭੱਜਿਆ ਨਹੀਂ ਕਹਿੰਦਾ। ਹਾਂ, ਤੇ ਹੁਣ ਆਪਣਾ ਮਾੜਾ ਹਾਂ ਤੇ ਬਣਾਈ ਦੂਏ ਦਾ ਜਾਣਾ। ਓਏ ਹੋਏ ਹੋਏ ਵਾਹ ਵਾਹ ਇਦਾਂ ਵੀ ਹੋ ਜਾਂਦੀ। ਏਦਾਂ ਹੀ ਕਰਦੇ ਆ। ਅੱਛਾ ਹਾਂ, ਤੇ ਆਪਾਂ ਤਾਂ ਆਪਣਾ ਹੀ ਜੁੱਟ ਰੱਖਿਆ। ਹਾਂ ਹਾਂ, ਆਪਾਂ ਨਹੀਂ ਕਿਸੇ ਦਾ ਪਾਇਆ। ਜਿਹੜੇ ਸਾਡੇ ਕੋ ਢੱਗੇ ਸੀ, ਮੇਰੇ ਅੱਬੇ ਕੋ ਜੋਗ ਸੀਗੀ, ਸੁਹਾਗਿਆਂ 'ਚ ਭਜਾਉਂਦੇ ਸੀ। ਉਹ ਪਹਿਲਾਂ ਸੀ। ਹਾਂ ਇੱਕ ਨਾਗ ਸੀਗਾ ਹਾਂ ਕਾਲੇ ਰੰਗ ਦਾ, ਹਾਂ ਮੁਸ਼ਕਾ ਢੱਗਾ ਸੀ ਘੱਟ ਕਾਲਾ, ਉਹਨੂੰ ਨਾਗ ਸਾਦੇ ਸੀ। ਇੱਕ ਬੱਗਾ ਸੀ ਆਹੋ ਸਿੰਘਾਂ ਵਾਲੇ ਸੀ ਹਾਂ, ਸੁਹਾਗਿਆਂ 'ਚ। ਅਸੀਂ ਵੀ ਕੱਪ ਬੜੇ ਜੀਤੇ ਸੁਹਾਗਿਆਂ 'ਚ। ਸਿੰਘ ਹੁੰਦੇ ਸੀ ਇੰਨੇ। ਹਾਂਜੀ। ਅੱਛਾ, ਹੋਰ ਡੰਗਰ ਕਿਹੜੇ ਦਾ ਸ਼ੌਕ ਕਰਿਆ ਹੋਰ? ਹੋਰ ਕੋਈ ਵੀ ਨਹੀਂ ਸੀ, ਮੱਝਾਂ ਹੁੰਦੀਆਂ ਸੀ ਬਸ। ਮੱਝਾਂ ਕਿਹੜੀਆਂ ਆਪਣੇ ਰਾਵੀ ਦੀਆਂ ਨੀਲੀ ਦੀਆਂ? ਆਮ ਹੀ ਆਮ। ਹਾਂ, ਅੱਛਾ ਚੰਗੀ ਸੀ ਮੱਝ ਵੀ ਸਾਡੇ ਕੋਲ ਜਿਹੜੀ ਸੀ ਨਾ, ਹੂੰ। ਚੰਗੀ ਸੀ। ਕਿੰਨਾ ਕੁ ਦੁੱਧ ਦਿੰਦੀ ਸੀ? 8-10 ਸਿਰ 8-10 ਦੋਏ ਵੇਲੇ। ਉਹ ਤਾਂ ਬੜਾ ਦੁੱਧ ਆ। ਹਾਂ, ਉਦੋਂ ਤਾਂ ਨਹੀਂ ਸੀ ਪਾਉਂਦੇ ਆ ਬੰਡਾ ਜਿਹੜਾ ਮੁੱਲ ਦਾ? ਨਹੀਂ ਜੀ, ਹਾਂ ਆਪਣਾ ਆਪ ਦਾ ਬਣਾਉਂਦੇ, ਆਹੋ ਡੈਡ ਬਣਾ ਲਿਆ। ਛੋਲੇ ਲੈ ਲੈਣੇ, ਹੂੰ ਛੋਲੇ ਆਪਣੇ ਤਲ ਲੈਣੇ। ਹੂੰ ਉਹ ਅੱਧ ਘਰੜਾ ਜਿਹਾ ਹੋ ਜਾਂਦਾ। ਆਹੋ ਡੈਡ ਜਾ। ਆਹੋ, ਬਸ ਉਹ ਪਾਉਣਾ। ਵਾਹ ਬਈ ਵਾਹ। ਤੇ ਬਲਦਾਂ ਨੂੰ ਘੀ ਦੇ ਦੇਣਾ। ਹਾਂ ਕਿਉਂ? 20 ਸੇਰ ਮੈਂ ਦਿਆ ਆਪਣੇ ਹੱਥ ਨਾਲ। ਵਾਹ ਵਾਹ। ਜਿਹੜੇ ਭਜਾਉਣ ਵਾਲੇ ਸੀ ਨਾ, ਹਾਂ 20 ਸੇਰ ਘੀ ਦੇ ਦੇਣਾ। ਹਾਂ ਉਸ ਵੇਲੇ 3-3.5 ਰੁਪਏ ਘੀ ਹੁੰਦਾ ਸੀਗਾ। ਦੇਸੀ? ਆਹੋ ਬੱਲੇ ਨਾ, 3 ਦਾ ਵੀ ਨਹੀਂ ਕੋਈ ਦਿੰਦਾ ਬਾਈ। ਹਾਂ, ਹਾਂ 4-4 ਹਜ਼ਾਰ ਉਸ ਵੇਲੇ ਤੈਨੂੰ ਦੱਸਿਆ ਵੀ ਨਾ, ਜਿਹਦੇ ਕੋਲ ਮਰਜ਼ੀ ਲੈ ਲਾ। ਜਦੋਂ ਕੋ ਮਰਜ਼ੀ। 3.5 ਰੁਪਏ 4 ਪੌਣੇ 4 ਬਸ। ਬਸ ਹਾਂ, ਮੈਂ ਵੀ ਦੇ ਰਿਹਾ ਹਾਂ ਘਿਓ। ਅੱਛਾ। ਹਾਂ ਘਿਓ ਦੇ ਕੇ ਤੇ ਫੇਰਿਆ ਕਰ ਉਹਨੂੰ ਝੱਟ। ਤੜਕੇ ਫੇਰੀ ਦਾ, ਆਹੋ, ਤੜਕੇ ਫੇਰੀ ਦਾ। ਮੂੰਹ ਨੇ ਰਹਿ ਨਾ, ਹੂੰ ਤੇ ਇੱਕ ਤਾਂ ਡਰਦਾ ਨਹੀਂ। ਹਾਂ ਡੰਗਰ ਭਜਾਉਣ ਲੱਗਿਆ ਨਾ, ਹਾਂ ਡਰਦਾ ਨਹੀਂ, ਬੰਦੇ ਭਾਵੇਂ ਖੜੇ ਹੋਣ। ਆਹ ਤਕੜਾ ਹੋ ਜਾਂਦਾ। ਆਹੋ, ਤੇ ਘਿਓ ਤੁਸੀਂ ਦੰਦੇ ਕਿਵੇਂ ਸੀ ਡੰਗਰ ਨੂੰ? ਘਿਓ ਹੂੰ ਘਿਓ ਦੁੱਧ ਗਰਮ ਕਰ ਲੈਣਾ, ਹੂੰ ਵਿੱਚ ਘੀ ਪਾ ਦੇਣਾ, ਹੂੰ ਆਉਂਟੀ ਬਣਾ ਕੇ। ਆਉਂਟੀ ਬਣਾ ਕੇ। ਆਹੋ, ਤੇ ਨਾਲ ਦੇ ਦੇਣਾ ਹਾਂ ਨਲਕੇ ਨਾਲ। ਆ ਨਲਕੇ। ਹਾਂ ਹਾਂ ਉਹ ਵੀ ਵਕਤ ਸੀਗੇ, ਆ ਵੀ ਵਕਤ। ਹਾਂ ਹੁਣ ਤਾਂ ਘਿਓ ਜਿਹੜਾ 4000 ਤੋਂ ਉੱਤੇ ਜਾ ਰਿਹਾ, ਹਾਂ ਜਿਹੜਾ ਹਾਂ, ਹੁਣ ਤਾਂ ਘਰ ਦਾ। ਮਹਿੰਗਾ ਹੁਣ ਦਿੰਦਾ ਵੀ ਕੌਣ ਆ? ਹੁਣ ਦੰਦਾ ਵੀ ਕੌਣ ਆ? ਹਾਂ। ਹੁਣ ਤਾਂ ਦੰਦਾ ਵੀ ਕੌਣ, ਡਾਲੇ ਡੂਲੇ ਦਾ। ਪੱਠੇ ਨਹੀਂ ਪਾਉਂਦੇ ਹੈਗੇ ਉਦਾਂ ਦੇ। ਹਾਂ
ਉਹ ਪੱਠੇ ਹੀ ਨਹੀਂ ਪਾਉਂਦੇ ਹਾਂ ਤੇ ਫਿਰ ਉਦਾਂ ਦੇ ਕੰਮ ਕਰਨਾ ਕਹਾ ਉਹਨਾਂ ਨੇ। ਉਦਾਂ ਦਾ ਹੀ ਕੰਮ ਕਰਨਾ। ਹਾਂ ਨਾਲੇ ਢੱਗਿਆਂ ਤੇ ਕੰਮ ਹੁਣ ਕਾਰੀ ਬੰਦੇ ਥੋੜੇ ਰਹੇ ਆ। ਆਹੋ ਟਰੈਕਟਰ ਆ। ਟਰੈਕਟਰਾਂ ਤੇ ਕਰਦੇ ਆ, ਹਾਂ। ਮਸ਼ੀਨਾਂ ਆ ਗਈਆਂ, ਟਰੈਕਟਰ ਵੀ ਵੱਡੇ ਤੋਂ ਵੱਡਾ ਆ ਰਿਹਾ ਹੁਣ। ਆਹੋ ਅੱਛਾ ਗੱਲਾਂ ਸਾਰੀਆਂ ਪੁੱਛ ਲੀਆਂ, ਇੱਕ ਰਹਿ ਗਈ ਹਾਂ ਵੀ ਇਸ਼ਕ ਕਰਿਆ ਤੂੰ? ਇਸ਼ਕ ਹਾਂ ਅੱਛਾ ਹਾਂ ਹੋਰ ਕੀ ਦੱਸੀਏ ਤੈਨੂੰ। ਆਹੋ ਕੀਤਾ ਕਰਦੇ ਰਹੇ ਬਾਈ ਐਵੇਂ ਕੰਮ। ਆਏ ਹਾਏ ਹਾਂ ਤੇ ਤਾਂ ਹੀ ਨਹੀਂ ਵਿਆਹ ਕੀਤਾ ਉਹਦੇ ਹਿਜਰ 'ਚ। ਇਸ਼ਕ ਜਿਹਾ ਠੱਗਬਾਜ਼ ਨਾ ਕੋਈ, ਹਾਏ ਠੱਗ ਲੈਂਦਾ ਜ਼ੋਰ ਦਿਖਾਣੇ। ਆ ਇਸ਼ਕ ਦੇ ਕੁੱਠੜੇ ਇੰਜ ਪੈ ਟੁਰਦੇ ਜਿਵੇਂ ਟੁਰਦੇ ਗਰੀਬ ਨਵਾਣੇ। ਆਏ ਹਾਏ ਹਾਏ ਇਸ਼ਕ ਦੇ ਫਟੜੇ ਹੱਡੂ ਨਹੀਂ ਖਲਿੰਦੇ, ਹਾਂ ਭਾਵੇਂ ਹੋਵਣ ਲੱਖ ਹਕੀਮ ਸਿਆਣੇ। ਆਏ ਹਾਏ 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 ਹਾਂ ਵਾਹ ਇਸ਼ਕ ਤਾਂ ਹੈ ਜੀ ਹੈ। ਇਹ ਜੀ ਸ਼ੈ ਆ। ਵਾਹ 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 ਯਾਦ ਆ ਗਈ ਗੱਲ ਬਾਬੇ ਨੂੰ। ਕੋਈ ਗੱਲ ਯਾਦ ਆ ਗਈ? ਨਹੀਂ ਹਾਂ। ਤੇਰੀਆਂ ਹੀ ਗੱਲਾਂ ਤੋਂ ਕਰਦਾ। ਹਾਂ ਨਾ ਫੇ ਭੁੱਲ ਗਿਆ ਹੁਣ ਕਿ ਨਹੀਂ? ਨਹੀਂ ਹੈ ਫੇ ਭੁੱਲ ਗਿਆ ਕਿ ਹਜੇ ਚੇਤੇ ਆ? ਨਹੀਂ ਭੁੱਲਣਾ ਕਾਹਨੂੰ ਹੂੰ ਇਸ਼ਕ ਠੀਕ ਇਸ਼ਕ ਭੁੱਲ ਗਿਆ ਕਿ ਚੇਤੇ ਆ ਹਜੇ? ਹਾਂ ਉਹ ਭਾਈ ਅਜੇ ਹੈਗਾ ਉਹ ਬੰਦਾ। ਉਹ ਤੁਹਾਡੀ ਅੱਛਾ ਹਾਂ ਹਾਂ। ਅਜੇ ਹੈਗਾ ਤੇ ਕਦੇ ਮਿਲ ਪੈਂਦਾ ਕਦੇ ਨਹੀਂ ਮਿਲਦਾ। ਵਾਹ 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 ਵਾਹ। ਹਾਂ ਫਿਰ ਇਹ ਤਾਂ ਮੈਂ ਤਾਂ ਫਿਰ ਇਹ ਪਤਾ ਕਰਿਆ, ਹਾਂ ਫਿਰ ਤੂੰ ਕਹਿੰਦਾ ਸੀ ਨਾ ਵੀ ਵਿਆਹ ਨਹੀਂ ਕੀਤਾ, ਨਹੀਂ ਵੀ ਇੱਕ ਵਾਰੀ ਨਾ ਕਰਤੀ ਫਿਰ ਤੂੰ ਅੜਿਆ ਰਿਹਾ ਨਾ ਹਾਂ। ਤੇ ਮੈਂ ਕਹਿੰਦਾ ਉਹਦਾ ਮੁੱਢ ਇਹੀ ਸੀ, ਵੀ ਮੁੱਢ ਇਹੀ ਗੱਲ ਸੀ ਉਹਦੀ, ਹਾਂ ਵੀ ਜਿਹੜਾ ਵਿਆਹ ਨਹੀਂ ਕਰਿਆ ਆਹੋ ਵੀ ਇਹੀ ਗੱਲ ਸੀ। ਉਹ ਬਸ ਉਹੀ ਨਾ ਨਿਕਲ ਗਈ ਮੂੰਹ ਤੋਂ। ਨਹੀਂ ਫਿਰ ਇਹਦੇ ਨਾਲ ਕਰ ਲੈਂਦਾ ਜਿਹੜੇ ਬੰਦੇ ਨਾਲ ਇਸ਼ਕ ਕਰਦਾ ਸੀ। ਤਾਂ ਹਾਂ ਉਹ ਵਕਤ ਵਕਤ ਦੀਆਂ ਗੱਲਾਂ ਮੋਈ। ਹਾਂ ਹੁਣ ਵੀ ਵਕਤ ਆ, ਹਾਂਜੀ ਉਦੋਂ ਵੀ ਵਕਤ ਸੀ। ਉਦੋਂ ਵੀ ਵਕਤ ਸੀ। ਗੱਲ ਵਕਤ ਵਕਤ ਦੀ ਹੈ। ਹਾਂ ਹਾਏ ਹਾਏ ਗੱਲ ਟਾਈਮ ਟਾਈਮ ਦੀ ਹੈ। ਹਾਂ। ਇਹ ਹੁੰਦਾ ਨਿਰਾ ਸੋਨਾ, ਤੁਹਾਨੂੰ ਦੱਸਿਆ ਨਹੀਂ ਵੀ ਖਰੇ ਬੰਦੇ, ਖਰੀ ਗੱਲ, ਜਿਹੜੀ ਗੱਲ ਪੁੱਛੋਗੇ ਨਾ ਉਹ 'ਚ ਝੂਠ ਹੈ ਹੀ ਨਹੀਂ, ਤੇ ਸੱਚ ਹੀ ਸੱਚ ਲੱਭੂਗਾ। ਤੇ ਜੇ ਸਾਡੇ ਵਰਗੇ ਨੂੰ ਛੱਡੋਗੇ। ਇੱਥੇ ਤਾਂ ਤੁਸੀਂ ਤਾਂ ਹੁਣ ਛੋਟੇ ਛੋਟੇ ਸੀ ਨਾ। ਹਾਂਜੀ ਆ ਕੁਤਬੇ ਵਾਲਾ ਹਾਂ ਮੇਰਾ ਬਾਬਾ ਸੀ। ਹਾਂ ਹਾਂ ਉਹਦੇ ਨਾਲ ਪਰਬਾ ਬੀਜਦੇ ਰਹੇ ਅਸੀਂ। ਅੱਛਾ ਉਹਦੇ ਨਾਲ ਉਹਦਾ ਰਵਾਂ ਵਾਲਾ ਅੱਛਾ 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 ਹਾਂ ਉਹ 20-22 ਸਾਲ ਬੀਜਿਆ ਸੀ। ਵਾਹ ਬਈ ਵਾਹ। ਹੂੰ ਤੂੰ ਮੇਰਾ ਬਾਬਾ ਦੇਖਿਆ? ਆਹੋ ਕੁਤਬਾ। ਹਾਂ ਆਹੋ ਮੇਰ ਵੀ ਕੁਤਬਾ ਵੀ। ਹਾਂ ਆਹੋ ਮਿਹਰਬਾਨ ਮੇਰਾ ਦਾਦਾ ਸੀ ਜੀ, ਮਿਹਰਬਾਨ ਸਰੋਇਆ, ਤੇ ਉਹਦਾ ਭਰਾ ਸੀਗਾ ਬਾਬਾ ਕੁਤਬਾ ਸਾਹਿਬ, ਤੇ ਉਹ ਦੋਵਾਂ ਨੂੰ ਕਹਿੰਦਾ ਮੈਂ ਦੇਖਿਆ। ਜਦੋਂ ਉਧਰੋਂ ਆਏ ਆ ਹਬੜ ਦਬੜ ਹੋਈ, ਘੁੱਲੂ ਕਾਰਾ ਹੋਇਆ। ਹਾਂ ਅਸੀਂ ਆਏ ਜੀ। ਹੈਂ ਤੁਸੀਂ ਅਸੀਂ ਇੱਥੇ ਇੱਥੇ ਹੀ? ਇੱਥੇ ਅਸੀਂ ਨਹੀਂ ਆਏ। ਅੱਛਾ ਤੁਹਾਡਾ ਪਿਛਲਾ ਜ਼ਿਲ੍ਹਾ ਕੋਈ ਵੀ ਨਹੀਂ? ਨਾ ਨਾ ਜਲੰਧਰ। ਤੇ ਫਿਰ ਆਏ ਤਾਂ ਉੱਥੋਂ ਹੀ ਆ, ਫਿਰ ਜਲੰਧਰ ਤਾਂ ਉਧਰ ਹੀ ਹੈ। ਉਹ ਉੱਦਾਂ ਨਾ ਆ ਇੱਥੇ ਕਨੂਆ ਖਿੱਦਰ ਵਾਲੇ ਤੋਂ ਐ ਨੂੰ ਕਰਕੇ ਨੂਰਪੁਰ ਬਸਤੀ ਹੈਗੀ ਹੈਗੀ ਹਾਂ ਹਾਂ ਉੱਥੇ ਸਾਡੀ ਜ਼ਮੀਨ ਸੀ। ਅੱਛਾ ਉਹ ਵੀ 6 ਕਿੱਲੇ ਨਾ ਹੂੰ 4000 ਦੇ ਸਾਡਾ ਪਿਓ ਵੇਚਿਆ ਸੀ। ਵੇਚ ਕੇ ਤੇ ਇੱਥੇ ਆ ਗਿਆ ਸੀ ਮਿਹਰਬਾਨ ਕੋਲ, ਹੂੰ ਆ ਮੂਸੇ ਹੁਣਾ ਕੋਲ। ਹਾਂ ਇਹ ਜਦੋਂ ਬਾਰ ਆਬਾਦ ਹੋਈ ਆ, ਆਹੋ ਇਹ ਉਹ ਤੁਹਾਡਾ ਬਾਬਾ ਉਦੋਂ ਆਇਆ? ਨਹੀਂ ਨਹੀਂ ਹਾਂ ਉਹ ਪਹਿਲਾਂ ਹੀ ਆ ਗਿਆ ਸੀ। ਪਹਿਲਾਂ ਆ ਗਿਆ। ਹਾਂ ਇਹ ਤਾਂ 3 ਦੁਕਾਨਾਂ ਇੱਧਰ ਸੀ ਕਰਾੜਾਂ ਦੀਆਂ, ਹਾਂ। ਇੱਕ ਇੱਧਰ ਸੀ ਲੱਦੇ ਦੀ ਦੁਕਾਨ ਉੱਚੀ। ਹਾਂ ਆਪਣੇ ਰਹਿਮੇ ਸ਼ਾਹ ਹਾਂ ਲੱਦੇ ਦੀ ਦੁਕਾਨ ਲੱਦਾ। ਬਾਣੀਆਂ ਸੀ। ਹਾਂ ਹਾਂ ਤੇ ਇੱਕ ਸ਼ੰਕਰ, ਸ਼ੰਕਰ ਇੱਕ ਬੁਕਨਾ। ਬੁਕਨਾ, ਇਹ ਵੀ ਬਾਣੀਏ ਸੀ। ਆਹੋ ਉਹ 3 ਦੁਕਾਨਾਂ ਸੀ ਨਾ ਇੱਧਰ, ਅੱਛਾ ਤੇ ਚੌਥੀ ਦੁਕਾਨ ਇੱਧਰ ਸੀਗੀ ਇਹਦੀ ਲੱਦੇ ਦੀ, ਅੱਛਾ ਉਹ ਉੱਚੀ ਦੁਕਾਨ। ਉੱਥੇ ਰਾਓ ਅਸਲਮ ਰਹਿੰਦਾ ਹੁਣ। ਉਹ ਤਾਂ ਸਿੱਖ ਸੀ ਲੱਦਾ ਸਿੰਘ।
ਆਹੋ ਉਦੋਂ ਰਲੇ ਮਿਲੇ ਸਾਰੇ ਸੀ। ਅੱਛਾ ਅੱਛਾ। ਹੋਰ ਕਿ ਕੌਣ ਰਹਿੰਦੇ ਸੀ ਪਿੰਡ 'ਚ, ਹਿੰਦੂ ਜਾਂ ਸਿੱਖ ਦਾ ਨਾਮ ਲੈ ਕਿਸੇ ਦਾ? ਮੇਰੇ ਨਾਲ ਦਾ ਕੋਈ ਵੀ ਨਹੀਂ ਇੱਥੇ। ਨਹੀਂ ਨਾਮ ਤਾਂ ਯਾਦ ਹੋਣਾ। ਨਹੀਂ, ਉਹਨਾਂ ਦਾ ਨਾਂ ਲੈ ਜਿਹੜੇ ਇੱਥੇ ਸਿੱਖ ਤੇ ਹਿੰਦੂਆਂ ਦੀ ਹੱਟੀਆਂ ਸੀ ਨਾ। ਸਿੱਖ ਹਾਂ ਇੱਥੇ ਕੋਈ ਲੱਦਾ, ਗਰਾਇਆ, ਬੁਕਲਾ, ਸ਼ੰਕਰ, ਹਾਂ। ਆਹੋ ਇਹ 4 ਦੁਕਾਨਾਂ ਸੀ ਇੱਥੇ ਬਸ। ਤੇ ਉਹ ਚੰਦਾ ਸਿੰਘ ਦੇਖਿਆ ਸੀ? ਮੁਨਸ਼ਾ ਸਿੰਘ? ਉਹਨਾਂ ਦਾ ਆਓ ਮਰੱਬਾ ਇੱਧਰ ਹਾਂ। ਚੰਦਾ ਸਿੰਘ ਵਾਲਾ, ਅੱਛਾ ਅੱਛਾ। ਮੁਨਸ਼ਾ ਸਿੰਘ ਵਾਲਾ ਉਰਲਾ, ਹਾਂ ਹਾਂ। ਤੇ ਚੰਦਾ ਸਿੰਘ ਵਾਲਾ ਹੈਗਾ ਸਿੰਭੂ ਵਾਲੇ ਤੋਂ ਅੱਗੇ। ਹਾਂ। ਬਾਬਾ ਜੀ ਨੇ ਨਾ ਜੀ ਪਿਛਲੀ ਫਿਲਮ ਦੇ ਵਿੱਚ ਦੱਸਿਆ ਵੀ ਇਦਾਂ ਇੱਥੇ 2 ਸਿੱਖ ਸੀ, ਚੰਦਾ ਸਿੰਘ ਤੇ ਮੁਨਸ਼ਾ ਸਿੰਘ। ਸਾਡੇ ਪਿੰਡ 'ਚ ਉਹ ਹਾਤਾ ਅੱਜ ਵੀ ਸਿੱਖਾਂ ਵਾਲਾ ਵੱਜਦਾ, ਉਹ ਮਰੱਬਾ ਅੱਜ ਵੀ ਸਿੱਖਾਂ ਵਾਲਾ ਵੱਜਦਾ। ਵੀ ਕਿੱਥੇ ਚੱਲਿਆ, ਉਹ ਸਿੱਖਾਂ ਵਾਲੇ ਸਿੱਖਾਂ ਮਰੱਬੇ ਵਾਲਾ। ਸਿੱਖਾਂ ਵਾਲਾ ਵੱਜਦਾ। ਆਹੋ। ਤੇ ਜਦੋਂ ਗੱਲ ਕੀਤੀ ਨਾ ਬਾਬਾ ਜੀ ਨੇ, ਮੈਨੂੰ ਇੱਕ ਟੈਲੀਫੋਨ ਆਇਆ ਆਸਟ੍ਰੇਲੀਆ 'ਚੋਂ। ਮੁੰਡਾ ਰੋ ਪਿਆ ਗੱਲ ਕਰਦਾ। ਉਹ ਕਹਿੰਦਾ ਮੈਂ ਚੰਦਾ ਸਿੰਘ ਦਾ ਪੋਤਾ ਜਿਹੜਾ ਰਹਿਮੇ ਸ਼ਾਹ ਤੋਂ ਉੱਠ ਕੇ ਗਿਆ ਸੀ। ਮੈਨੂੰ ਏਡਾ ਚੰਗਾ ਲੱਗਿਆ ਉਹਦਾ ਟੈਲੀਫੋਨ ਸੁਣ ਕੇ। ਜਿਹੜਾ ਚੰਦਾ ਸਿੰਘ ਸੀ ਨਾ, ਹਾਂ ਉਹਦਾ ਪੋਤਾ ਆਸਟ੍ਰੇਲੀਆ 'ਚ ਬਾਹਰਲੇ ਮੁਲਕ ਆ। ਅੱਛਾ। ਉਹਦਾ ਟੈਲੀਫੋਨ ਆਇਆ ਜਦੋਂ ਤੂੰ ਪਿਛਲੀ ਵਾਰੀ ਨਾਂ ਲਿਆ ਨਾ ਚੰਦਾ ਹਾਂ, ਸਿੰਘ ਦਾ। ਹਾਂ ਉਹ ਮੁੰਡੇ ਨੇ ਟੈਲੀਫੋਨ ਕੀਤਾ, ਕਹਿੰਦਾ ਚੰਦਾ ਸਿੰਘ ਦਾ ਮੈਂ ਪੋਤਾ ਬੋਲਦਾ। ਅੱਛਾ। ਹਾਏ ਹਾਏ। ਕਹਿੰਦਾ ਰਹਿਮੇ ਸ਼ਾਹ 'ਚ ਉੱਠ ਕੇ ਗਏ ਅੱਲਾ ਸੀ। ਖੈਰ ਕਰੇ, ਅੱਲਾ ਤੰਦਰੁਸਤੀ ਰੱਖੇ ਆਮੀਨ। ਭਾਈ। ਹਾਂ ਤੇ ਜਿਹੜੇ ਹਿੰਦੂਆਂ ਦੇ ਨਾਂ ਲਏ ਆ ਬਾਬੇ ਨੇ, ਉਹਨਾਂ ਦੀਆਂ ਇੱਥੇ ਹੱਟੀਆਂ ਸੀ, ਉਹ ਬਾਣੀਏ ਸੀ। ਉਹ ਜਿਹੜਾ ਚੰਦਾ ਸਿੰਘ ਵਾਲਾ ਮਰੱਬਾ ਨਾ, ਹਾਂ ਹਾਂ। ਇਹ ਕਈ ਥਾਂ, ਕਈ ਥਾਂ ਕਿਸੇ ਦੇ 2 ਕਿੱਲੇ, ਕਿਸੇ ਦੇ 4 ਕਿੱਲੇ। ਆਹੋ ਗਾਂ ਵੰਡਿਆ ਗਿਆ, ਆਹੋ। ਵੰਡਿਆ ਗਿਆ। ਥੱਕ ਤਾਂ ਨਹੀਂ ਗਿਆ? ਨਹੀਂ ਨਹੀਂ ਹਾਂ। ਥੱਕਦਾ ਤਾਂ ਨਹੀਂ ਮੈਂ, ਭਾਵੇਂ ਹੋਰ ਵੀ ਇੰਨਾ ਤੁਰ ਲਈ। ਹੂੰ। ਆਹੋ ਕੋਈ ਨਹੀਂ ਵਾਹ। ਥੱਕਦਾ, ਅੱਲਾ ਖੈਰ ਕਰੇ, ਅੱਲਾ ਕਰਮ ਕਰੇ। ਅਸੀਂ ਨਾ ਜੀ ਅੱਜ ਜਿਹੜੀ ਕਿਤਾਬ ਤੁਹਾਨੂੰ ਪੜ੍ਹ ਕੇ ਸੁਣਾਈ ਆ, ਤੇ ਉਮੀਦ ਆ ਵੀ ਤੁਹਾਨੂੰ ਚੰਗਾ ਲੱਗਿਆ ਹੋਊਗਾ। ਇਹ ਕਿਤਾਬ ਦਾ ਹਜੇ ਅਸੀਂ ਦੀਨ ਬੰਦੇ ਹਾਂ ਖੈਰਾਂ। ਹਾਂ ਹਾਂ ਮੇਰੇ ਨਾਨਾ ਨਾਨੀ। ਅੱਛਾ। ਹਾਂ। ਹਾਂ ਅੱਛਾ, ਇੱਥੇ ਇੱਕ ਦਰਵੇਸ਼ ਰਹਿ ਕੇ ਗਿਆ ਜਿੱਥੇ ਆਪਾਂ ਬੈਠੇ ਆ, ਹਾਂ ਕਿਹੜਾ? ਸੂਫੀ ਸਾਹਿਬ। ਸੂਫੀ ਯਾਰ ਮੇਰੇ ਖਿਆਲ 'ਚ ਨਹੀਂ ਹੈ। ਹਾਂ ਤੇਰੇ ਚੇਤੇ। ਹਾਂ ਦੇਖਿਆ ਤਾਂ ਹੋਣਾ ਹਾਂ। ਪਰ ਖਿਆਲ 'ਚ ਨਹੀਂ ਹੈ। ਅੱਛਾ ਅੱਛਾ। ਹਾਂ ਤੇ ਅੱਗੇ ਵੀ ਅਸੀਂ ਇਹ ਕਿਤਾਬ ਪੜ੍ਹੀ ਆ 1-2 ਵਾਰੀ, ਤੇ ਫਿਰ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਕਿਸੇ ਦਿਨ। ਜਿਹੜੀ ਗੱਲਾਂ ਇਸ ਕਿਤਾਬ 'ਚੋਂ ਲੱਭਦੀਆਂ ਨਾ, ਉਹ ਕਿਤੋਂ ਹੋਰ ਨਹੀਂ ਲੱਭਦੀਆਂ। ਮੈਂ ਫਿਰ ਘੜੀ ਮੁੜੀ ਕਹੀ ਜਾਂਦਾ ਵੀ ਇਹ ਕਿਤਾਬਾਂ ਪੜ੍ਹਿਆ ਕਰੋ। ਇਹ ਸੱਚੀਆਂ ਕਿਤਾਬਾਂ, ਸੁੱਚੀਆਂ ਕਿਤਾਬਾਂ, ਇਹਨਾਂ 'ਚੋਂ ਸੁਨੇਹਾ ਤੁਹਾਨੂੰ ਸਹੀ ਲੱਭੂ। ਓਏ ਹੁਣ ਵਾਲੇ ਤਾਂ ਸਾਰੇ ਝੂਠ ਆ। ਆਹੋ ਝੂਠ ਆ। ਆਹੋ ਹੂੰ। ਜਿਹਦਾ ਦਾ ਲੱਗਿਆ ਉਹ ਕਰ। ਹਾਂ ਪਹਿਲੀਆਂ ਗੱਲਾਂ ਕੋਈ ਨਹੀਂ। ਨਾ ਉਹ ਕੋਈ ਨਹੀਂ। ਹਾਂ ਤਾਂ ਅੱਗੇ ਵੀ 1-2 ਵਾਰੀ ਅਸੀਂ ਹਜੇ ਸਮਝੋ ਇਸ ਕਿਤਾਬ ਦੇ ਅਸੀਂ ਹਜੇ ਅੱਧ 'ਚ ਪਹੁੰਚੇ ਹਾਂ। ਫਿਰ ਕਿਸੇ ਦਿਨ ਕਿਤਾਬ ਪੜ੍ਹ ਕੇ ਤੁਹਾਨੂੰ ਸੁਣਾਵਾਂਗੇ। ਤੇ ਦੁਆਵਾਂ 'ਚ ਯਾਦ ਰੱਖਿਓ ਵੀ ਬਾਬਾ ਜੀ ਨੂੰ, ਸਾਨੂੰ ਵੀ ਰੱਬ ਸਿਹਤ ਤੰਦਰੁਸਤੀ ਦੇਵੇ। ਦੇਖਣ ਵਾਲੇ ਜਿਹੜੇ ਆ, ਤੁਹਾਨੂੰ ਵੀ ਰੱਬ ਲੰਬੀ ਉਮਰ ਦੇਵੇ, ਸਿਹਤ ਤੰਦਰੁਸਤੀ ਦੇਵੇ, ਰੱਬ ਸੁੱਖ ਦੇਵੇ ਤੁਹਾਨੂੰ। ਜਿਹੜੇ ਆਪਾਂ ਨੂੰ ਦੇਖ ਰਹੇ ਆ, ਹਾਂ ਬਾਹਰਲੇ ਮੁਲਕਾਂ 'ਚ ਦੁਨੀਆ ਦੇਖਦੀ ਆ, ਅੱਗੇ ਪਿੱਛੇ ਦੇਖਦੀ। ਆਪਣੇ ਇੱਥੋਂ ਧੀ ਪੁੱਤ ਜਿਹੜੇ ਬਾਹਰ ਗਏ ਆ ਨਾ, ਬਾਹਰਲੇ ਮੁਲਕਾਂ 'ਚ, ਹਾਂ ਉਹਨਾਂ ਨੂੰ ਫਿਰ ਆਪ ਦਾ ਮੁਲਕ ਚੇਤੇ ਆਂਦਾ, ਆਹੋ ਆਪ ਦਾ ਪੰਜਾਬ, ਆਪ ਦੇ ਪਿੰਡ ਚੇਤੇ, ਹੋਰ। ਆਪ ਦੇ ਬਾਬੇ ਚੇਤੇ। ਹਾਂ। ਹੁਣ ਤੈਨੂੰ ਦੇਖ ਕੇ ਕਈਆਂ ਨੂੰ ਆਪਣੇ ਮਾਂ ਪਿਓ ਚੇਤੇ ਆ ਜਾਣ, ਤੇ ਉਹਨਾਂ ਨੂੰ ਦੁਆ ਦੇ ਦੇ। ਅੱਲਾ ਖੈਰ ਕਰੇ, ਅੱਲਾ ਤੰਦਰੁਸਤੀ ਰੱਖੇ, ਅੱਲਾ ਕਰਮ ਕਰੇ। ਆਮੀਨ ਹਾਂ ਆਮੀਨ। ਜਿਉਂਦੇ ਵਾਸਤੇ ਰਹੋ ਜੀ, ਤੇ ਦੁਆਵਾਂ 'ਚ ਯਾਦ ਰੱਖਿਓ। ਤੇ ਫਿਰ ਕਦੀ ਰੱਬ ਨੇ ਚਾਹਿਆ ਤੇ ਫਿਰ ਬੈਠਾਂਗੇ, ਫਿਰ ਗੱਲਬਾਤ ਕਰਾਂਗੇ। ਬੜੀ ਮਿਹਰਬਾਨੀ।